ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। 60% ਤੱਕ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 8888889914। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ ਯੂਨੀਵਰਸਿਟੀ, ਲਖਬੀਰ ਸੰਭਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ 5307517605। ਨਰਿੰਦਰ ਸਿੰਘ ਇੰਡੀਆਨਾ, ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਸ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੌਹਲ, ਗੁਰਦੇਵ ਸਿੰਘ LA, ਗੁਰਮੇਲ ਵਾਸੀ ਐਲ ਗਰੋਵ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਤਲਵਿੰਦਰ ਗਿੱਲ ਰਮਿੰਦਰ ਬਸਰਾ ਬੇਕਰਸਫੀਲਡ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698। ਜੀ ਹਰਜੋਤ ਸਿੰਘ ਜੀ। ਜੀ ਸਰੋਤਿਓ, ਤੁਹਾਨੂੰ ਜਿਸ ਤਰ੍ਹਾਂ ਪਤਾ ਹੀ ਆ ਵੀ ਹਰ ਰੋਜ਼ ਮੰਡੇ ਟੂ ਫਰਾਈਡੇ ਆਪਾਂ ਸਵੇਰ ਨੂੰ ਅਪਡੇਟ ਅਮਰੀਕਾ ਪ੍ਰੋਗਰਾਮ ਕਰਦੇ ਹਾਂ। ਕੀ ਕੁਝ ਦੁਨੀਆ 'ਚ ਵਾਪਰਿਆ, ਸਾਡੇ ਮੁਲਕ ਅਮਰੀਕਾ 'ਚ ਕੀ ਵਾਪਰਿਆ, ਲੋਕਲੀ ਕੀ ਕੁਝ ਵਾਪਰਿਆ। ਸੋ ਸਭ ਤੋਂ ਪਹਿਲਾਂ ਖਬਰਾਂ ਤੋਂ ਅੱਜ ਮਾਰਟਨ ਲੂਥਰ ਕਿੰਗ ਜੂਨੀਅਰ ਡੇ ਹੈਗਾ। ਸੋ ਮਾਰਟਨ ਲੂਥਰ ਕਿੰਗ ਜੂਨੀਅਰ ਡੇ ਫੈਡਰਲ ਹੌਲੀਡੇ ਕਰਕੇ US ਦੇ ਵਿੱਚ ਅਬਜ਼ਰਵ ਕੀਤਾ ਜਾਂਦਾ, ਤੀਜਾ ਸੋਮਵਾਰ ਜਨਵਰੀ ਦਾ ਹਰ ਸਾਲ, ਪੱਕੀ ਡੇਟ ਆ। ਸੋ ਇਹ ਨਹੀਂ ਹੈ ਵੀ ਕਿਹੜਾ ਦਿਨ ਆ ਗਿਆ ਕਿਹੜਾ ਨਹੀਂ, ਸੋਮਵਾਰ ਆ। ਸੋ ਡੇਟ ਜਿਹੜੀ ਮਰਜ਼ੀ ਆ ਜਾਏ ਉਸ ਦਿਨ। ਸੋ ਉਸ ਸੰਬੰਧ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਮਾਰਟਨ ਲੂਥਰ ਕਿੰਗ ਜੂਨੀਅਰ ਇੱਕ ਤਰ੍ਹਾਂ ਦੇ ਨਾਲ ਨਾਨ ਵਾਇਲੈਂਟ ਐਕਟਿਵਿਜ਼ਮ ਦੇ ਚੀਫ ਸਪੋਕਸਪਰਸਨ ਜਾਣੇ ਜਾਂਦੇ ਆ, ਸਿਵਲ ਰਾਈਟਸ ਮੂਵਮੈਂਟ ਦੇ, ਜਿਨ੍ਹਾਂ ਨੇ ਉਸ ਟਾਈਮ ਦੇ ਉੱਤੇ ਪ੍ਰੋਟੈਸਟ ਕੀਤਾ ਵੀ ਕਿੱਦਾਂ ਜਿਹੜੀ ਆ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਲੀਗਲਾਈਜ਼ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਸੀ ਫੈਡਰਲ ਤੇ ਸਟੇਟ ਲੈਵਲ ਦੇ ਉੱਤੇ ਤੇ ਸਿਵਲ ਸੁਸਾਇਟੀ ਦੇ ਵਿੱਚ। ਸੋ ਇਹ ਕਾਫੀ ਲੰਮੇ ਸਮੇਂ ਤੋਂ 40 ਸਾਲਾਂ ਤੋਂ ਹੁਣ ਜੋ ਉਹਨਾਂ ਦੇ ਜਨਮ ਦਿਨ ਨੂੰ ਲੈ ਕੇ ਮਨਾਇਆ ਜਾਂਦਾ ਹੈਗਾ। ਸੋ ਅੱਜ ਫੈਡਰਲ ਹੌਲੀਡੇ ਆ। ਬਹੁਤ ਸਾਰੇ ਸਾਰੇ ਸਕੂਲ ਬੰਦ ਆ, ਫੈਡਰਲ ਆਫਿਸਸ ਬੰਦ ਆ, ਸਟੇਟ ਦੇ ਆਫਿਸਸ ਵੀ ਬੰਦ ਆ, ਪਰ ਪ੍ਰਾਈਵੇਟ ਬਿਜ਼ਨਸਿਸ ਕਈ ਜਿਹੜੇ ਆ ਉਹ ਖੁੱਲੇ ਹੈਗੇ। ਜੀ ਬਿਲਕੁਲ। ਸਿਵਲ ਰਾਈਟਸ ਦੀ ਇਕੁਐਲਿਟੀ ਦੇ ਲਈ ਜਿਹੜੇ ਮਾਰਟਨ ਲੂਥਰ ਕਿੰਗ ਜੂਨੀਅਰ ਉਹਨਾਂ ਨੇ ਜੋ ਜਦੋਜਹਿਦ ਕੀਤੀ ਆ, ਉਸ ਨੂੰ ਆਨਰ ਕਰਦਾ ਹੋਇਆ, ਉਸ ਨੂੰ ਸਨਮਾਨ ਦਿੰਦਾ ਹੋਇਆ ਇਹ ਜਿਹੜਾ ਅੱਜ ਦਾ ਦਿਨ ਹੈਗਾ ਆ। ਆਈ ਹੈਵ ਏ ਡ੍ਰੀਮ ਸਪੀਚ, ਜਿਸ ਦੇ ਨਾਲ ਕਹਿੰਦੇ ਵੀ ਮਿਲੀਅਨਸ ਆਫ ਜਿਹੜੇ ਲੋਕ ਆ ਉਹਨਾਂ ਨੂੰ ਇਹਨਾਂ ਨੇ ਇੰਸਪਾਇਰ ਕੀਤਾ। ਇਹ 1963 ਦੀ ਮਾਰਚ ਸੀਗੀ ਵਾਸ਼ਿੰਗਟਨ ਦੇ ਵਿੱਚ, ਜਿੱਥੇ ਉਹਨਾਂ ਨੇ ਇਹ ਆਪਣੀ ਸਪੀਚ ਦਿੱਤੀ ਸੀਗੀ। ਇਹਨਾਂ ਨੂੰ ਨੋਬਲ ਪੀਸ ਪ੍ਰਾਈਜ਼ 1964 ਸੰਨ ਦੇ ਵਿੱਚ ਮਿਲਿਆ ਸੀਗਾ। MLK ਡੇ, ਨੈਸ਼ਨਲ ਡੇ ਆਫ ਸਰਵਿਸ, ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਅੱਜ ਦੇ ਤੀਜੇ ਸੋਮਵਾਰ ਨੂੰ ਪੱਕਾ ਹੀ ਜਨਵਰੀ ਦੇ ਮਹੀਨੇ ਦੇ ਵਿੱਚ ਜਿਹੜਾ ਉਹ ਕੀਤਾ ਜਾਂਦਾ ਆ। ਅਤੇ ਜਸਟਿਸ, ਯੂਨਿਟੀ, ਰਿਸਪੈਕਟ, ਇਹ ਸਾਰੀਆਂ ਚੀਜ਼ਾਂ ਮਾਰਟਨ ਲੂਥਰ ਕਿੰਗ ਹੋਣਾ ਦੇ ਨਾਮ ਦੇ ਨਾਲ ਜਾਣੀਆਂ ਜਾਂਦੀਆਂ ਆ। ਇਹ ਵੀ ਨਾਲ ਉਹਨਾਂ ਦੀ ਜਿਹੜੀ ਮੌਤ ਕਿੱਦਾਂ ਹੋਈ, ਉਹਨਾਂ ਨੂੰ ਮਾਰਿਆ ਗਿਆ, ਕੀ ਹੋਇਆ, CIA ਨੇ ਮੋਲ ਲਾਏ ਸੀ, ਬੜਾ ਕੁਛ ਜਿਹੜਾ ਇਹਨਾਂ ਦੇ ਜਿਹੜੀ ਜ਼ਿੰਦਗੀ ਦੇ ਵਿੱਚ ਜਿਹੜਾ ਉਹ ਹੈਗਾ ਆ ਨਾਲ ਉਹਨਾਂ ਦੇ ਜਿਹੜਾ ਜੁੜਿਆ ਹੋਇਆ ਆ। ਪਰ ਪ੍ਰੇਰਨਾ ਜਿਹੜੀ ਉਹ ਬਹੁਤ ਜਿਹੜੀ ਉਹ ਦਿੰਦਾ ਆ ਇਹਨਾਂ ਦਾ ਜਿਹੜਾ ਅੱਜ ਦਾ ਇਹ ਦਿਨ। ਸੋ ਮਾਰਟਨ ਲੂਥਰ ਕਿੰਗ ਜੂਨੀਅਰ ਡੇ ਨੂੰ ਅੱਜ ਮੁਲਕ ਭਰ ਦੇ ਵਿੱਚ ਸੈਲੀਬ੍ਰੇਟ ਮਨਾਇਆ ਜਿਹੜਾ ਆ ਉਹ ਜਾ ਰਿਹਾ ਹੈਗਾ ਆ। ਸੋ ਇਹਦੇ ਵਿੱਚ ਰਾਜਕਰਮਵੀਰ ਸਿੰਘ ਜੀ, ਮੈਂ ਉਹ ਜਿਹੜੇ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਤੇ ਜੋ ਕੁਝ ਅੱਜ ਅਮਰੀਕਾ 'ਚ ਵਾਪਰਿਆ, ਜੇ ਉਹ ਥੋੜਾ ਜਿਹਾ ਆਪਾਂ ਸਰੋਤਿਆਂ ਦੇ ਨਾਲ ਸਾਂਝਾ ਕਰ ਲਈਏ। ਉਹਨਾਂ ਦਾ ਜਿਹੜਾ ਮੇਨ ਕੋਟ ਸੀਗੀ ਵੀ ਆਈ ਹੈਵ ਏ ਡ੍ਰੀਮ ਦੈਟ ਮਾਈ 4 ਲਿਟਲ ਚਿਲਡਰਨ ਵਿਲ ਵਨ ਡੇ ਲਿਵ ਇਨ ਏ ਨੇਸ਼ਨ ਵੇਅਰ they will not be judged by the color of their skin but the content of their character। ਵੀ ਉਹਨਾਂ ਦੇ ਜਿਹੜਾ ਸਕਿਨ ਦਾ ਕਲਰ ਆ ਉਹ ਦੇਖ ਕੇ ਨਹੀਂ ਜੱਜ ਕੀਤਾ ਜਾਊਗਾ। ਮੇਰੇ ਜਿਹੜੇ ਕਹਿੰਦੇ ਆਉਣ ਵਾਲੇ ਜਿਹੜੇ 4 ਬੱਚੇ ਹੈਗੇ ਆ। ਤੇ ਇੱਕ ਹੋਰ ਉਹਨਾਂ ਦੀ ਕੋਟ ਬੜੀ ਸੀ ਵੀ ਡਾਰਕਨੈਸ ਕੈਨ ਨਾਟ ਬੀ ਪੁੱਟ ਆਊਟ ਡਾਰਕਨੈਸ, ਓਨਲੀ ਲਾਈਟ ਕੈਨ ਡੂ ਦੈਟ, ਹਨਾ। ਤੇ ਟਾਈਮ ਕਹਿੰਦੇ ਵੀ ਹਰ ਵੇਲੇ ਰਾਈਟ ਹੁੰਦਾ ਜਦੋਂ ਵੀ ਤੁਸੀਂ ਫਾਈਟ ਕਰਨਾ ਆ। ਇਫ ਯੂ ਕੈਨ ਨਾਟ ਫਲਾਈ ਫਿਰ ਰਨ ਕਰੋ, ਜੇ ਰਨ ਨਹੀਂ ਕਰ ਸਕਦੇ ਵਾਕ ਕਰੋ, ਜੇ ਵਾਕ ਨਹੀਂ ਕਰ ਸਕਦੇ ਕ੍ਰੋਲ ਕਰੋ। ਸੋ ਕਹਿੰਦੇ ਵਟ ਐਵਰ ਯੂ ਡੂ ਯੂ ਹੈਵ ਟੂ ਕੀਪ ਮੂਵਿੰਗ ਫਾਰਵਰਡ।
ਸੋ ਇਹ ਦੇਖੋ ਵੀ ਉਹਨਾਂ ਦੀ ਜਿਹੜੀ ਕੋਰਟ ਉਸ ਟਾਈਮ ਦੀ ਤੇ ਅੱਜ ਦੇ ਨਾਲ ਕੰਪੇਅਰ ਕਰਕੇ ਦੇਖੋ, ਆਪਾਂ ਜਿਸ ਹਿਸਾਬ ਦੇ ਨਾਲ ਦੇਖਦੇ ਹਾਂ, ਐਜ਼ ਏ ਆਪਾਂ ਦੋਨੇ ਅਮਰੀਕਨ ਸਿਟੀਜ਼ਨ, ਆਪਾਂ ਇਲੀਗਲ ਇਮੀਗ੍ਰੇਸ਼ਨ ਦੇ ਉਲਟ ਹੈਗੇ ਆ। ਬਾਰਡਰ ਬਿਲਕੁਲ ਕਲੋਜ਼ ਹੋਣੇ ਚਾਹੀਦੇ ਹੈਗੇ ਆ। ਕ੍ਰਿਮੀਨਲ ਲੋਕਾਂ ਨੂੰ ਅੰਦਰ ਸਿੱਟਣਾ ਚਾਹੀਦਾ, ਚਾਹੇ ਉਹਨਾਂ ਨੂੰ ਡਿਪੋਰਟ ਵੀ ਕੀਤਾ ਜਾਵੇ। ਪਰ ਤੁਸੀਂ ਮਾਰਟਨ ਲੂਥਰ ਕਿੰਗ ਦੀ ਉਹ ਜਿਹੜੀ ਕੋਟ ਵੀ ਤੁਹਾਡਾ ਸਕਿਨ ਦਾ ਕਲਰ ਦੇਖ ਕੇ ਤੁਹਾਨੂੰ ਜੱਜ ਨਾ ਕੀਤਾ ਜਾਵੇ, ਜੋ ਅੱਜ ਕੱਲ ਆਪਾਂ ਵੀਡੀਓਜ਼ ਦੇਖ ਰਹੇ ਆ ਮਿਨੇਆਪੋਲਿਸ ਚ, ਲਾਸ ਐਂਜਲਸ ਚ, ਨਿਊਯਾਰਕ ਚ ਵਾਪਰ ਰਿਹਾ। ਅਮਰੀਕਨ ਬੋਰਨ ਜਿਹੜੇ ਸਿਟੀਜ਼ਨ ਆ, ਉਹਨਾਂ ਨੂੰ ਵੀ ਪਈ ਉਹਨਾਂ ਦਾ ਐਕਸੈਂਟ ਕਿੱਦਾਂ ਦਾ ਆ, ਉਹਨਾਂ ਦਾ ਕਲਰ ਕਿੱਦਾਂ ਦਾ, ਉਹ ਦੇਖ ਕੇ ਜਿਹੜਾ ਫੜਿਆ ਜਾਂਦਾ ਆ, ਅਰੈਸਟ ਕੀਤਾ ਜਾਂਦਾ, ਕੀ ਉਹ ਸੇਮ ਚੀਜ਼ ਤਾਂ ਨਹੀਂ? ਬਿਲਕੁਲ। ਪੋਲਿਟਿਕਸ ਦੇ ਵਿੱਚ ਡਿਵੀਜ਼ਨ, ਸੋਸਾਇਟੀ ਦੇ ਵਿੱਚ ਜਿਹੜੀ ਡਿਵੀਜ਼ਨ ਆ ਉਹ ਸਾਹਮਣੇ ਆ। ਜਿਹੜਾ ਸਿਵਲ ਰਾਈਟ ਐਕਟ ਸੀਗਾ ਉਹ ਸਾਰੀਆਂ ਚੀਜ਼ਾਂ ਨੂੰ ਰੋਕਣ ਦੇ ਲਈ ਸੀਗਾ। ਰੇਸਿਜ਼ਮ ਹੈਗਾ ਆ, ਨਹੀਂ ਹੈਗਾ ਆ, ਹਰ ਇੱਕ ਦੀ ਆਪੋ ਆਪਣੀ ਰਾਏ ਆ। ਜੇ ਵੇਖਿਆ ਜਾਵੇ ਬਹੁਤ ਸਾਰੇ ਜਿਹੜੇ ਇੰਟਲੈਕਟ ਆ ਉਹ ਕਹਿੰਦੇ ਆ ਵੀ ਹੈਗਾ ਤੇ ਆ, ਪਰ ਡਿਫਰੈਂਟ ਫਾਰਮਸ ਦੇ ਵਿੱਚ ਆ। ਅੱਜ ਇੱਕ ਟਾਈਮ ਸੀਗਾ ਜਦੋਂ ਇਹਨਾਂ ਦਾ ਵਕਤ ਸੀਗਾ, ਉਦੋਂ ਪ੍ਰੋਟੈਸਟ ਜਿੱਦਾਂ ਤੁਸੀਂ ਦੱਸਿਆ ਵੀ ਵਾਕ ਕਰਕੇ, ਮਾਰਚ ਕਰਕੇ ਹੁੰਦੇ ਸੀ। ਹੁਣ ਸੋਸ਼ਲ ਮੀਡੀਆ, ਗਲੋਬਲ ਪਲੇਟਫਾਰਮਸ, ਉਹਨਾਂ ਦੀ ਵਰਤੋਂ ਜਿਹੜੀ ਉਹ ਹੋ ਰਹੀ ਆ। ਲਾਜ਼ ਇਕੁਐਲਿਟੀ ਪ੍ਰੋਟੈਕਟ ਤੇ ਕਰਦੇ ਆ, ਪਰ ਜਿਹੜੀ ਪ੍ਰੈਕਟਿਸ ਆ ਉਹ ਅਨਇਕੁਅਲ ਆ। ਜਿੱਦਾਂ ਆਪਾਂ ਅਕਸਰ ਹੀ ਦੇਖਦੇ ਹਾਂ ਵੀ ਅਮੀਰਾਂ ਦੇ ਲਈ ਵੱਖਰੇ, ਗਰੀਬਾਂ ਦੇ ਲਈ ਜਿਹੜੇ ਉਹ ਵੱਖਰੇ ਹੋ ਜਾਂਦਾ ਆ, ਕਿ ਜਿਹਦੇ ਤੇ ਧੱਕਾ ਚੱਲਦਾ ਉੱਤੇ ਫਿਰ ਧੱਕਾ ਜ਼ਿਆਦਾ ਚਲਾ ਹੁੰਦਾ ਆ। ਹੁਣ ਤੁਸੀਂ ਦੇਖੋ ਵੀ ਕਿੰਨੀਆਂ ਵੀਡੀਓਜ਼ ਉਹ ਸਾਹਮਣੇ ਆ ਰਹੀਆਂ, ਜਿਹੜੇ ਇਹ ਕਹਿੰਦੇ ਆ ਵੀ ਤੂੰ ਯੂਐਸ ਸਿਟੀਜ਼ਨ ਦਾ ਸਵਾਲ ਉਹਨਾਂ ਨੂੰ ਇਸ ਲਈ ਪੁੱਛਿਆ ਜਾ ਰਿਹਾ ਕਿਉਂਕਿ ਉਹਦਾ ਐਕਸੈਂਟ ਦੇ ਹਿਸਾਬ ਦੇ ਨਾਲ। ਸੋ ਇੱਥੋਂ ਇਹ ਪਤਾ ਲੱਗਦਾ ਹੈ ਵੀ ਉਹ ਡਿਸਕ੍ਰਿਮੀਨੇਸ਼ਨ ਚੱਲ ਰਹੀ ਆ, ਉਹ ਹੋ ਰਹੀ ਆ। ਕਾਨੂੰਨ ਵੱਖੋ ਵੱਖਰੇ ਆ। ਇਹ ਕਿੱਥੋਂ ਦਾ ਜਸਟ ਸਿਸਟਮ ਨਹੀਂ ਹੋ ਸਕਦਾ ਵੀ ਜਿਹੜੇ ਨਕਾਬਪੋਸ਼ ਪੁਲਿਸ ਵਾਲੇ ਵਿਦਆਊਟ ਐਨੀ ਮਾਰਕਿੰਗ, ਉਹਨਾਂ ਦਾ ਕੋਈ ਪਬਲਿਕਲੀ ਪਤਾ ਨਾ ਲੱਗੇ ਵੀ ਉਹ ਕੌਣ ਆ ਉਹ ਬੰਦੇ, ਤੇ ਉਹ ਤੁਹਾਨੂੰ ਇਦਾਂ ਦੇ ਜਿਹੜੇ ਉਹ ਸਵਾਲ ਕਰਨ। ਕਿਤੇ ਕਿਤੇ ਕਿਸੇ ਦਾ ਜ਼ੋਰ ਚੱਲ ਜਾਂਦਾ, ਕੋਈ ਬਚ ਜਾਂਦਾ ਆ, ਪਰ ਨਹੀਂ ਤਾਂ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ। ਸੁਪਰੀਮ ਕੋਰਟ ਨੇ ਵੀ ਬੀਤੇ ਜਿਹੜੇ ਮਹੀਨਿਆਂ ਦੇ ਵਿੱਚ ਇੱਕ ਅਜਿਹਾ ਜਿਹੜੀ ਕਹਿ ਲਓ ਵੀ ਇਸ ਦੇ ਉੱਤੇ ਡਿਸੀਜਨ ਦਿੱਤਾ ਸੀਗਾ, ਆਪਣੀ ਰਾਏ ਦਿੱਤੀ ਸੀਗੀ ਵੀ ਇਹ ਥੋੜੇ ਚਿਰ ਦੀ ਤੁਹਾਨੂੰ ਜਿਹੜੀ ਮੁਸ਼ਕਲ ਆ ਉਸ ਦਾ ਸਾਹਮਣਾ ਕਰਨਾ ਪੈਣਾ ਆ। ਜੇ ਉਹ ਤੁਹਾਨੂੰ ਸਵਾਲ ਪੁੱਛਦੇ ਆ ਤਾਂ ਉਹਦਾ ਜਵਾਬ ਤੁਹਾਨੂੰ ਜਿਹੜਾ ਇਸ ਤਰੀਕੇ ਦੇ ਨਾਲ ਦੇਣਾ ਪੈ ਸਕਦਾ ਹੈ। ਪਰ ਤੁਸੀਂ ਦੇਖੋ ਵੀ ਸੰਵਿਧਾਨ ਕਹਿੰਦਾ ਆ ਵੀ ਵਿਦਆਊਟ ਐਨੀ ਪ੍ਰੋਬੇਬਲ ਕਾਜ਼ ਤੁਹਾਨੂੰ ਇਸ ਤਰੀਕੇ ਦੇ ਨਾਲ ਸਵਾਲ ਜਵਾਬ ਨਹੀਂ ਕੀਤੇ ਜਾ ਸਕਦੇ। ਪਰ ਹੁਣ ਪ੍ਰੋਬੇਬਲ ਕਾਜ਼ ਕੀ ਬਣਾ ਰਹੇ ਆ? ਤੁਹਾਡਾ ਸਕਿਨ ਦਾ ਕਲਰ ਤੇ ਤੁਹਾਡੇ ਬੋਲਣ ਦਾ ਲਹਿਜਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਮੌਕੇ ਜਿਹੜੀਆਂ ਚੱਲ ਰਹੀਆਂ। ਸੋ MLK ਦਾ ਵਰਕ ਜਿਹੜਾ ਉਸ ਵਕਤ ਹੋਇਆ ਸੀ, ਉਹ ਅੱਜ ਦੇ ਦਿਨਾਂ ਦੇ ਵਿੱਚ ਓਨਾ ਹੀ ਇੰਪੋਰਟੈਂਟ ਆ, ਜੋ ਉਹਨਾਂ ਨੇ ਉਸ ਟਾਈਮ ਦੇ ਉੱਤੇ ਜਿਹੜੇ ਮੁੱਦਿਆਂ ਨੂੰ ਜਿਹੜਾ ਉਹ ਚੱਕਿਆ ਸੀਗਾ। ਪੀਸਫੁਲੀ, ਨਾਨ ਵਾਇਲੈਂਟ ਤਰੀਕੇ ਦੇ ਨਾਲ ਤੁਹਾਨੂੰ ਜਿਹੜੇ ਪ੍ਰੋਟੈਸਟ ਕਰਨ ਦੇ ਜਿਹੜੇ ਉਹ ਹੱਕ ਹੈਗੇ ਆ, ਉਹ ਵੱਖਰੀ ਗੱਲ ਆ। ਵੀ ਟਰੰਪ ਹੁਣੀ ਮੋਦੀ ਦੀ ਤਰਜ਼ ਤੇ ਤੁਰਦੇ ਹੋਏ ਕਹਿੰਦੇ ਵੀ ਪ੍ਰੋਟੈਸਟ ਕਰਨ ਵਾਲੇ ਸਾਰਿਆਂ ਨੂੰ ਹੀ ਅਸੀਂ ਇਨਸਰੈਕਸ਼ਨਿਸਟ ਦੇ ਐਕਟ ਦੇ ਦੇਸ਼ ਧਰੋਹ ਦੀ ਧਾਰਾ ਦੇ ਅੰਦਰ ਜਿਹੜਾ ਉਹ ਲਿਆ ਸਕਦੇ ਆ। ਦੂਜੀ ਤੀਜੀ ਵਾਰੀ ਉਹਨਾਂ ਨੇ ਅਜਿਹੀ ਜਿਹੜੀ ਧਮਕੀ ਆ ਉਹ ਦਿੱਤੀ ਹੈਗੀ ਆ। ਪਰ ਇਹ ਆ ਵੀ ਕੋਸ਼ਿਸ਼ਾਂ ਜਿਹੜੀਆਂ ਹਮੇਸ਼ਾ ਚੱਲਦੀਆਂ ਰਹਿਣੀਆਂ ਚਾਹੀਦੀਆਂ, ਕਿਉਂਕਿ ਵਕਤ ਆਉਂਦੇ ਰਹਿੰਦੇ ਨੇ। ਇਤਿਹਾਸ ਦੇ ਵਿੱਚ ਇਹ ਗਵਾਹ ਆ ਤੇ ਮੌਜੂਦਾ ਸਮਾਂ ਵੀ ਇਹ ਗਵਾਹ ਆ ਵੀ ਅਜਿਹੇ ਲੋਕ ਕਈ ਵਾਰੀ ਆ ਜਾਂਦੇ ਨੇ ਜਿਹੜੇ ਕਹਿੰਦੇ ਵੀ ਨਹੀਂ, ਸਾਡੇ ਹਿਸਾਬ ਦੇ ਨਾਲ ਹੀ ਜਿਹੜਾ ਉਹ ਚੱਲੇ। ਜੇ ਚੈੱਕਸ ਐਂਡ ਬੈਲੈਂਸਿਸ ਨਹੀਂ ਹੋਣਗੇ ਤਾਂ ਕੰਮ ਫਿਰ ਔਖਾ ਹੁੰਦਾ ਰਹੂਗਾ, ਤੇ ਉਹਨਾਂ ਨੂੰ ਬਰਕਰਾਰ ਰੱਖਣ ਦੇ ਲਈ ਆਪਾਂ ਨੂੰ ਜਿਹੜੀ ਜੱਦੋਜਹਿਦ ਆ, ਕੋਸ਼ਿਸ਼ ਆ, ਉਹ ਕਰਦੇ ਹੀ ਰਹਿਣਾ ਪੈਣਾ ਆ। ਸੋ ਅੱਜ ਦਾ ਦਿਨ ਜਿਹੜਾ MLK ਦੀ ਆਨਰ ਦੇ ਵਿੱਚ ਜਿਹੜਾ ਚੱਲ ਰਿਹਾ, ਮਾਰਟਨ ਲੂਥਰ ਕਿੰਗ ਜੂਨੀਅਰ ਹੋਣਾ ਦੇ ਆਨਰ ਵਿੱਚ ਚੱਲ ਰਿਹਾ, ਜੋ ਅੱਜ ਜੋ ਕੁਛ ਸਥਿਤੀਆਂ ਬਣੀਆਂ ਪਈਆਂ, ਉਸ ਸੰਦਰਭ ਦੇ ਵਿੱਚ ਹੋਰ ਵੀ ਜ਼ਿਆਦਾ ਮਹੱਤਤਾ ਰੱਖਦਾ ਹੈ। ਜੀ, ਗੁਰੂ ਨਾਨਕ ਦੇ ਸਿੱਖ ਹੋਣ ਨਾਤੇ ਆਪਾਂ ਸਾਰਿਆਂ ਨੂੰ ਜਿੱਥੇ ਵੀ ਕਿਤੇ ਧੱਕਾ ਹੁੰਦਾ ਹੈ ਉਹਦੇ ਬਾਬਤ ਬੋਲਣਾ ਚਾਹੀਦਾ, ਪੀਸਫੁਲੀ ਬੋਲਣਾ ਚਾਹੀਦਾ। ਚਾਹੇ ਉਹ ਅਮਰੀਕਾ ਹੋਵੇ, ਇੰਡੀਆ ਹੋਵੇ, ਕੋਈ ਵੀ ਮੁਲਕ ਹੋਵੇ, ਕਿਸੇ ਦੇ ਨਾਲ ਵੀ ਧੱਕਾ ਹੁੰਦਾ ਹੋਵੇ। ਇਹ ਸਾਰਾ ਕੁਝ ਬਹੁਤ ਮਿਸ ਆ। ਇਸ ਕਰਕੇ ਆਪਾਂ ਜਿਹੜਾ ਹੈ ਤੁਹਾਡੇ ਨਾਲ ਡਿਸਕਸ ਕਰ ਰਹੇ ਹਾਂ। ਜਿੰਨੇ ਪਿੱਛੇ ਪ੍ਰੋਟੈਸਟ ਹੋਏ ਆ, ਕੋਈ ਆਰਟੀਕਲ ਆ ਰਿਹਾ, ਕੋਈ ਬੋਲ ਰਹੇ ਆ ਵੀ ਕਿੰਨੇ ਕੁ ਜਿਹੜੇ ਸਿੱਖ ਆ ਉਹਦੇ ਵਿੱਚ ਜਿਹੜਾ ਪਾਰਟਿਸਿਪੇਟ ਕਰ ਰਹੇ ਹੈਗੇ ਆ। ਆਪਾਂ ਇਹ ਨਹੀਂ ਕਹਿੰਦੇ ਵੀ ਕੋਈ ਵਾਇਲੈਂਟ ਪ੍ਰੋਟੈਸਟ ਕਰੋ ਜਾਂ ਕੁਝ ਕਰੋ, ਪਰ ਇਹ ਆ ਭਈ ਤੁਹਾਡੀ ਕਿੰਨੀ ਕੁ ਜਿਹੜੀ ਪਾਰਟਿਸਿਪੇਸ਼ਨ ਹੈਗੀ ਆ, ਇਹ ਬਹੁਤ ਜ਼ਰੂਰੀ ਹੈਗਾ। ਸੋ ਬਹੁਤ ਵਾਰ ਸਾਡੇ ਜਿਹੜੇ ਸਰੋਤੇ ਆ, ਰਾਜਕਨਵੀਰ ਸਿੰਘ, ਸਾਨੂੰ ਕਹਿ ਦਿੰਦੇ ਤੁਸੀਂ ਖਬਰਾਂ ਦਿਆ ਕਰੋ, ਕਮੈਂਟਰੀ ਨਾ ਕਰਿਆ ਕਰੋ। ਪਹਿਲੀ ਗੱਲ ਤਾਂ ਇਹ ਆ ਵੀ ਜਿਹੜਾ ਸਾਡਾ ਰੇਡੀਓ ਸਟੇਸ਼ਨ ਆ, ਇਹ ਤੁਹਾਡਾ ਹੀ ਰੇਡੀਓ ਸਟੇਸ਼ਨ ਆ। ਦੂਜੇ ਨੰਬਰ ਤੇ ਜਿਹੜੀਆਂ ਨਿਊਜ਼ ਆਰਗੇਨਾਈਜੇਸ਼ਨਸ ਸਿਰਫ ਖਬਰਾਂ ਹੀ ਦਿੰਦੀਆਂ ਆ। ਬਹੁਤ ਵਾਰ ਗਵਰਨਮੈਂਟ ਸਪਾਂਸਰਡ ਹੁੰਦੀਆਂ ਜਾਂ ਉਹ ਕਿਸੇ ਪਾਰਟੀ ਦੀਆਂ ਅਫੀਲੀਏਟ ਆ।
ਸੋ ਆਪਾਂ ਨਾਲ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ, ਆਪਾਂ ਨਾਲ ਜਿਹੜੀ ਸਹੀ ਗੱਲ ਆ ਉਹ ਤੁਹਾਡੇ ਨਾਲ ਗੱਲ ਕਰਨੀ ਹੈਗੀ ਆ। ਨਾ ਸਾਨੂੰ ਕੰਜ਼ਰਵੇਟਿਵ ਪੈਸੇ ਦਿੰਦੇ, ਨਾ ਸਾਨੂੰ ਪ੍ਰੋਗਰੈਸਿਵ ਦਿੰਦੇ, ਨਾ ਸਾਨੂੰ ਡੈਮੋਕ੍ਰੇਟ ਦਿੰਦੇ, ਨਾ ਕੋਈ ਭਾਜਪਾ ਵਾਲੇ ਦਿੰਦੇ ਤੇ ਨਾ ਕੋਈ ਕਾਂਗਰਸ ਵਾਲੇ ਤੇ ਨਾ ਆਮ ਆਦਮੀ ਪਾਰਟੀ ਵਾਲੇ। ਕਿਸੇ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਅਸੀਂ ਆਪਣੇ ਇੰਡੀਪੈਂਡੈਂਟ ਤੌਰ ਦੇ ਉੱਤੇ ਜਿਹੜਾ ਉਹ ਕਰ ਰਹੇ ਹਾਂ। ਜਿਹੜੀ ਸਾਡੀ ਰਾਏ ਆ ਉਹ ਓਪੀਨੀਅਨ ਵੀ ਅਸੀਂ ਵਿੱਚ ਰੱਖਦੇ ਹਾਂ ਤੇ ਖਬਰਾਂ ਵੀ ਤੁਹਾਡੇ ਨਾਲ ਜਿਹੜੀਆਂ ਉਹ ਜਿਹੜਾ ਕੋਈ ਵਧੀਆ ਸਾਂਝੀਆਂ ਕੰਮ ਕਰਦੇ। ਕਰੂਗਾ ਉਹਦੀ ਆਪਾਂ ਵਧੀਆ ਗੱਲ ਸ਼ਲਾਘਾ ਕਰਾਂਗੇ, ਕਰਨੀ ਆ, ਜਿਹੜਾ ਕੋਈ ਬਿਲਕੁਲ। ਬਿਲਕੁਲ ਜਿਹੜੀ ਇਹ ਕੋਈ ਗਲਤ ਗੱਲ ਕਰੂਗਾ ਉਹ ਆਪਾਂ ਗਲਤ ਗੱਲ ਕਰਾਂਗੇ। ਗਲਤ ਗੱਲ ਪਰ ਗੱਲ ਜ਼ਰੂਰ ਜੋ ਕੁਝ ਕਿਸੇ ਨਾਲ ਧੱਕਾ ਹੁੰਦਾ ਕਿਤੇ ਵੀ ਹੁੰਦਾ ਆ, ਉਹ ਤੁਹਾਡੇ ਨਾਲ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਜ਼ਰੂਰ ਰਹਾਂਗੇ ਜਿੰਨੇ ਚਿਰ ਤੁਹਾਡਾ ਜਿਹੜਾ ਸਾਥ ਰਿਹਾ। ਜੀ ਬਿਲਕੁਲ। ਜੀ ਅਗਲੀ ਖਬਰ ਜਿਹੜੀ ਜੀ ਆ ਰਾਜਕਨਵੀਰ ਸਿੰਘ ਜੀ, ਟੈਰਿਫਸ ਨੂੰ ਲੈ ਕੇ ਆ। ਜਦੋਂ ਤੋਂ ਹੀ ਹੁਣ ਗ੍ਰੀਨਲੈਂਡ ਵਾਲਾ ਜਿਹੜਾ ਇਸ਼ੂ ਆ, ਇਹ ਇੱਕ ਵਾਰੀ ਫੇਰ ਉੱਭਰਿਆ। ਇਹ ਇੱਕ ਵਾਰੀ ਮੈਂ ਇਹ ਵੀ ਸਰੋਤਿਆਂ ਨੂੰ ਦੱਸਦਾ ਜਾਵਾਂ ਵੀ ਬਹੁਤ ਲੋਕ ਸੋਚਦੇ ਹੋਣੇ ਵੀ ਸ਼ਾਇਦ ਪ੍ਰੈਜ਼ੀਡੈਂਟ ਟਰੰਪ ਆਏ ਆ, ਇਹਨਾਂ ਨੇ ਗ੍ਰੀਨਲੈਂਡ ਦਾ ਮੁੱਦਾ ਚੱਕਿਆ। ਇਹ ਕਹਿੰਦੇ 140 ਸਾਲਾਂ ਤੋਂ ਵੱਖ-ਵੱਖ ਅਮਰੀਕਾ ਦੀਆਂ ਸਰਕਾਰਾਂ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਕਿਸੇ ਨਾ ਕਿਸੇ ਤਰ੍ਹਾਂ ਕੋਸ਼ਿਸ਼ ਕਰਦੀਆਂ ਰਹੀਆਂ ਆ ਵੀ ਜਿਹੜਾ ਗ੍ਰੀਨਲੈਂਡ ਆ ਜਾਂ ਉਹਨੂੰ ਖਰੀਦ ਲਿਆ ਜਾਵੇ ਜਾਂ ਉਹ ਸਾਡੇ ਅੰਡਰ ਆ ਜਾਏ। ਪਰ ਹੁਣ ਟਰੰਪ ਐਡਮਿਨਿਸਟ੍ਰੇਸ਼ਨ ਦੇ ਅੰਡਰ ਜਿਹੜੀ ਆ ਇਸ ਇਸ਼ੂ ਨੂੰ ਬਹੁਤ ਉਭਾਰਿਆ ਗਿਆ ਆ। ਸੋ ਉਹਨੂੰ ਲੈ ਕੇ ਅੱਜ ਜਿਹੜੀਆਂ 골ਡ ਤੇ ਸਿਲਵਰ ਦੀਆਂ ਪ੍ਰਾਈਸਿਸ ਕਹਿੰਦੇ ਪੂਰਾ ਰਿਕਾਰਡ ਤੋੜ ਦਿੱਤਾ ਆ। ਕਿਉਂਕਿ ਹੁਣ ਯੂਰਪੀਅਨ ਕੰਟਰੀਆਂ ਦੇ ਵਿੱਚ ਬੜਾ ਸਹਿਮ ਹੋ ਗਿਆ ਤੇ ਕਿਉਂਕਿ ਫਰਵਰੀ ਪਹਿਲੀ ਤੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਕਹਿ ਦਿੱਤਾ ਵੀ ਜੇ ਤੁਸੀਂ ਗ੍ਰੀਨਲੈਂਡ ਵਾਲੇ ਮੁੱਦੇ ਤੇ ਸਾਡਾ ਸਾਥ ਨਹੀਂ ਦਿੰਦੇ, ਜਿੰਨੇ ਨਾਟੋ ਮੁਲਕ ਹੈਗੇ ਚਾਹੇ ਫਰਾਂਸ, ਜਰਮਨ, ਇੰਗਲੈਂਡ ਤੇ ਹੋਰ ਵੀ ਕਈ ਮੁਲਕ ਆ, ਤੇ ਤੁਹਾਡੇ ਤੇ ਆਪਾਂ 15% ਟੈਰਿਫ ਲਾਵਾਂਗੇ ਫਰਵਰੀ ਪਹਿਲੀ ਤੋਂ। ਤੇ ਜੇ ਨਾ ਵੀ ਨਹੀਂ ਗੱਲ ਬਣੀ ਫਿਰ ਜੂਨ ਚ ਆਪਾਂ 25% ਕਰ ਦਾਂਗੇ। ਸੋ ਇਹਨੂੰ ਦੇਖਦੇ ਹੋਏ ਫਾਈਨੈਂਸ਼ੀਅਲੀ ਜਿਹੜੀ ਆ ਵਰਲਡ ਦੇ ਵਿੱਚ ਜਿਹੜੀ ਮਾਰਕੀਟ ਆ, ਉਹ 골ਡ ਤੇ ਸਿਲਵਰ ਦੀ ਬੜੀ ਹਿੱਟ ਹੋਈ ਆ। 골ਡ ਦੀਆਂ ਪ੍ਰਾਈਸਿਸ $4699 ਤੇ 39 ਸੈਂਟ ਨੂੰ ਔਂਸ ਪਹੁੰਚ ਗਈਆਂ ਆ ਅੱਜ, ਤੇ ਸਿਲਵਰ ਜਿਹੜਾ ਆ ਉਹ $94 8 ਸੈਂਟ ਨੂੰ ਜਿਹੜਾ ਔਂਸ ਆ ਉਹ ਪਹੁੰਚ ਗਿਆ ਆ। ਇਹ BBC ਰਿਪੋਰਟ ਕਰ ਰਹੀ ਹੈ ਕਿ ਇਹ ਕਿਉਂ ਉੱਪਰ ਜਾ ਰਹੀਆਂ, ਕਿਉਂਕਿ ਮੋਸਟਲੀ ਜਿਹੜੇ ਇਹ 골ਡ ਤੇ ਸਿਲਵਰ ਆ ਨਾ, ਇਹਨੂੰ ਸੇਫਰ ਐਸੈਟਸ ਕਰਕੇ ਜਾਣਿਆ ਜਾਂਦਾ ਆ। ਜਦੋਂ ਅਨਸਰਟਨਟੀ ਬਹੁਤ ਹੋਵੇ, ਕੋਈ ਨੈਚੁਰਲ ਡਿਜ਼ਾਸਟਰ ਹੋਵੇ ਜਾਂ ਕੋਈ ਪੋਲੀਟੀਕਲ ਅਨਸਰਟਨਟੀ ਹੋਵੇ, ਸੋ ਉਸ ਟਾਈਮ ਦੇ ਉੱਤੇ ਜਿਹੜੀਆਂ ਇਹ ਚੀਜ਼ਾਂ ਆ ਇਹ ਉੱਪਰ ਚੜ ਜਾਂਦੀਆਂ ਹੈਗੀਆਂ। ਸਟਾਕ ਮਾਰਕੀਟਸ ਯੂਰਪ ਦੇ ਵਿੱਚ ਕਾਫੀ ਡਿੱਗੀਆਂ ਆ ਕਿਉਂਕਿ ਇਨਵੈਸਟਰ ਬਹੁਤ ਡਰੇ ਹੋਏ ਆ ਜੀਓਪੋਲੀਟੀਕਲ ਟੈਂਸ਼ਨਸ ਨੂੰ ਲੈ ਕੇ। ਸੋ ਕਹਿੰਦੇ ਵੀ ਪ੍ਰਾਈਸ ਜਿਹੜਾ 골ਡ ਦਾ ਆ, ਜੇ ਪਿਛਲੇ ਸਾਲ ਦੇ ਮੁਕਾਬਲੇ ਦੇਖਿਆ ਜਾਵੇ 60% ਅਪ ਗਿਆ ਆ, ਗਲੋਬਲ ਟੈਂਸ਼ਨ ਤੇ ਇਕਨੋਮਿਕ ਅਨਸਰਟਨਟੀ ਨੂੰ ਲੈ ਕੇ। ਤੇ ਇਕਨੋਮਿਕ ਜਿਹੜੀ ਅਨਸਰਟਨਟੀ ਆ ਉਹ ਬਹੁਤ ਜ਼ਿਆਦੇ ਆ, ਤੇ ਇਸ ਨੂੰ ਸਾਰਾ ਫਰਾਂਸ, ਜਰਮਨ ਸਾਰਿਆਂ ਦੀ ਮਾਰਕੀਟ ਜਿਹੜੀ ਆ ਉਹ ਡਾਊਨ ਗਈ ਹੈਗੀ ਆ। ਜਿਹੜੀ ਅਮਰੀਕਾ ਦੀ ਮਾਰਕੀਟ ਆ ਹਜੇ ਫੇ ਵੀ ਜਿਹੜੀ ਸਟੇਬਲ ਆ। ਇਹਦੇ ਤੇ ਕੋਈ ਅਸਰ ਐਡਾ ਜ਼ਿਆਦਾ ਨਹੀਂ ਪਿਆ ਹੈਗਾ ਜੀ। ਤੁਸੀਂ ਦੇਖੋ ਹਰਜੋਤ ਸਿੰਘ ਜੀ ਵੀ ਈਵਨ ਸੋਨੇ ਦਾ ਭਾਅ ਜਾਂ ਜਿਹੜਾ ਸਿਲਵਰ ਦਾ ਭਾਅ ਪਿਛਲੇ ਸਾਲ ਦੇ ਮੁਕਾਬਲੇ ਮੈਂ ਹੁਣ ਦੇਖ ਰਿਹਾ ਸੀਗਾ ਵੀ ਅੱਜ ਤੋਂ ਪੂਰੇ 1 ਸਾਲ ਪਹਿਲਾਂ $31.5 ਨੂੰ ਜਿਹੜਾ ਉਹ ਸੀਗਾ, ਤੇ ਇਸ ਮੌਕੇ ਇਹ $94 ਨੂੰ ਪਹੁੰਚ ਗਿਆ ਅੱਜ ਪੂਰੇ 1 ਸਾਲ ਬਾਅਦ। ਇੰਨਾ ਜਿਹੜਾ ਸਿਲਵਰ ਦੇ ਵਿੱਚ ਵਾਧਾ ਜਿਹੜਾ ਉਹ ਹੋਇਆ ਆ। ਸੇਮ ਹੀ ਮਿਲਦਾ 골ਡ ਦੇ ਪ੍ਰਾਈਸ ਦੇ ਵਿੱਚ ਵੀ ਆਪਾਂ ਦੇਖ ਰਹੇ ਹਾਂ ਵੀ ਉਹਦਾ ਵੀ ਪ੍ਰਾਈਸ ਇਦਾਂ ਹੀ ਜਿਹੜਾ ਲਗਾਤਾਰ ਵੱਧ ਰਿਹਾ। ਸੋ 1 ਸਾਲ ਦੀ ਜੇ ਤੁਲਨਾ ਕੀਤੀ ਜਾਵੇ, ਕਿੱਥੇ 2700 2800 ਨੂੰ ਹੁੰਦਾ ਸੀਗਾ ਸਾਲ ਪਹਿਲਾਂ, ਤੇ ਅੱਜ ਇਹ ਹੁਣ 4600 ਨੂੰ ਜਿਹੜਾ ਉਹ ਪਾਰ ਹੋਇਆ ਪਿਆ ਆ। ਸੋ ਇਹ ਇਸ ਹਿਸਾਬ ਦੇ ਨਾਲ ਜਿਹੜਾ ਉਹ ਚੱਲ ਰਿਹਾ। ਤੇ ਜਿੱਦਾਂ ਹਰਜੋਤ ਸਿੰਘ ਜੀ ਦੱਸ ਰਹੇ ਵੀ ਜਿਹੜੀ ਅਨਸਰਟਨਟੀ ਆ ਉਹਨੇ ਇਹਨਾਂ ਚੀਜ਼ਾਂ ਦਾ ਹਮੇਸ਼ਾ ਹੀ ਪ੍ਰਾਈਸ ਵਧਾਇਆ ਜਿਹੜਾ ਉਹ ਹੈਗਾ ਆ। ਪਰ ਇੱਕ ਜਿਹੜੀ ਚੀਜ਼ ਹਰਜੋਤ ਸਿੰਘ ਜੀ ਜਿਹੜੀ ਕਿਸੇ ਦੇ ਵੀ ਸਮਝ ਤੋਂ ਬਾਹਰ ਜਿਹੜੀ ਹੈਗੀ ਆ, ਇੰਨੀ ਅਨਸਰਟਨਟੀ ਹੋਣ ਦੇ ਬਾਵਜੂਦ ਸਟਾਕਸ ਜਿਹੜੇ ਉਹ ਸਮਹਾਉ ਦੇ ਆਰ ਸਟਿਲ ਡੂਇੰਗ ਗੁੱਡ ਵੀ ਨਹੀਂ ਤਾਂ ਹਾਂਜੀ ਵੀ ਉਹ ਗੁੱਡ ਜਿਹੜੇ ਉਹ ਚੱਲ ਰਹੇ ਆ। ਇਨਵੈਸਟਰਸ ਸਟਿਲ ਇਹ ਮਨੀ ਜਿਹੜੀ ਉਸ ਦੇ ਵਿੱਚ ਨਾਲ ਜਿਹੜੀ ਉਹ ਲਾ ਰਹੇ ਆ। 10 ਤੋਂ 25% ਤੱਕ ਟਰੰਪ ਹੁਣਾਂ ਨੇ ਟੈਰਿਫ ਲਾਉਣ ਦੀ ਧਮਕੀ ਜਿਹੜੀ ਉਹ ਦੇ ਦਿੱਤੀ ਆ। 10% ਤਾਂ 8 ਮੁਲਕਾਂ ਦੇ ਉੱਤੇ ਉਹਨਾਂ ਨੇ ਟੈਰਿਫ ਠੋਕ ਕੇ ਦਿੱਤੇ ਸੀ ਯੂਰਪ ਦੇ ਵਿੱਚ, ਕਿਉਂਕਿ ਗ੍ਰੀਨਲੈਂਡ ਨੂੰ ਜਿਹੜਾ ਉਹ ਲੈ ਕੇ ਗ੍ਰੀਨਲੈਂਡ ਨੂੰ ਆਪਣੇ ਅੰਡਰ ਲੈ ਕੇ ਆਉਣ ਦੀ ਗੱਲ ਤਾਂ ਜਿਹੜੀ ਉਹ ਚੱਲਦੀ ਰਹੀ ਆ, ਪਰ ਇਸ ਜਜ਼ਬੇ ਦੇ ਨਾਲ ਇਦਾਂ ਖੁੱਲੇ ਤੌਰ ਦੇ ਉੱਤੇ ਉਹ ਇਦਾਂ ਕਦੀ ਜਿਹੜੀ ਉਹ ਨਹੀਂ ਸੀ ਜਿਹੜੀ ਉਹ ਚੱਲਦੀ। ਬਹੁਤ ਸਾਰੇ ਲੋਕ ਹਰਜੋਤ ਸਿੰਘ ਜੀ ਉਸ ਚੀਜ਼ ਦੇ ਉੱਤੇ ਵੀ ਕਈ ਵਾਰੀ ਬੰਦਾ ਸੋਚ ਆਉਂਦਾ, ਵਿਚਾਰ ਆਉਂਦੀ ਆ ਵੀ ਜਿਹੜੇ ਲੋਕ ਵੱਖਰੇ ਮੁਲਕ ਦੀ ਮੰਗ ਕਰ ਰਹੇ ਆ, ਜਦੋਂ ਇੱਕ ਮੁਲਕ ਨੂੰ ਦੱਬਿਆ ਜਾਂਦਾ ਆ ਜਾਂ ਉਹ ਉੱਤੇ ਕਬਜ਼ਾ ਕਰਨ ਦੀ ਗੱਲ ਕਰਦੇ ਆ ਤੇ ਉੱਤੇ ਖੁਸ਼ ਹੁੰਦੇ ਆ,
ਤਾਂ ਫਿਰ ਤਾਂ ਭਾਈ ਉਹਦਾ ਸੇਮ ਹੀ ਆ। ਜੇ ਕਿਸੇ ਹੋਰ ਨੇ ਤੁਹਾਡੀ ਥਾਂ ਮੱਲੀ ਹੋਈ ਆ, ਉਹ ਵੀ ਇਹੀ ਆਧਾਰ ਦੇ ਉੱਤੇ ਜੀ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਕਹਿ ਕੇ ਉਹ ਵੀ ਉਹ ਸਾਰੀਆਂ ਚੀਜ਼ਾਂ ਜਿਹੜਾ ਉਹ ਕਰ ਲਊਗਾ। ਫਿਰ ਮੁਲਕਾਂ ਦੀ ਪ੍ਰਭੂ ਸੱਤਾ ਤੇ ਉਹਨਾਂ ਦੀ ਇੰਡੀਪੈਂਡੈਂਸ ਤੇ ਉਹ ਚੀਜ਼ ਦਾ ਫਿਰ ਮੁੱਦਾ ਮਕਸਦ ਜਿਹੜਾ ਕੋਈ ਉਸ ਚੀਜ਼ ਦੇ ਵਿੱਚ ਨਹੀਂ ਰਹਿ ਜਾਂਦਾ, ਮੁੱਲ ਉਸ ਦੇ ਵਿੱਚ ਜਿਹੜਾ ਉਹ ਕੋਈ ਨਹੀਂ ਰਹਿ ਜਾਂਦਾ। ਸੋ ਇਹ ਵੀ ਜਿਹੜਾ ਨਾਲ ਦੇ ਨਾਲ ਸਾਰਿਆਂ ਨੂੰ ਜਿਹੜਾ ਇਸ ਦੇ ਵਿੱਚ ਵਿਚਾਰ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਟਰੰਪ ਹੋਣਾ ਨੇ ਤਾਂ ਹਰਜੋਤ ਸਿੰਘ ਜੀ ਚਿੱਠੀ ਲਿਖਤੀ ਨਾਰਵੇ ਨੂੰ ਵੀ ਜਿਹੜਾ ਨੋਬਲ ਪ੍ਰਾਈਜ਼ ਤੁਸੀਂ ਮੈਨੂੰ ਨਹੀਂ ਦਿੱਤਾ, ਕਹਿੰਦੇ ਮੈਂ 8 ਜੰਗਾਂ ਜਿਹੜੀਆਂ ਲੜਾਈਆਂ ਤੁਸੀਂ ਗੌਰ ਹੀ ਜਿਹੜਾ ਉਹ ਨਹੀਂ ਕਰਦੇ, ਤੇ ਉਹਦੇ ਕਰਕੇ ਤਾਂ ਕਹਿੰਦੇ ਵੀ ਹੁਣ ਮੈਂ ਗ੍ਰੀਨਲੈਂਡ ਇਸੇ ਲਈ ਜਿਹੜਾ ਉਹ ਲੈਣ ਲੱਗਾ। ਇਹ ਹੁਣ ਟੋਟਲ ਪੀਸ ਵਾਲੀ ਗੱਲ ਛੱਡ ਲੈਣੇ ਆਪਾਂ ਵੀ ਹੁਣ ਤੱਕ। ਨਹੀਂ, ਤੁਸੀਂ ਦੇਖੋ ਵੀ ਇਹ ਹੁਣ ਬਚਕਾਨੀ ਗੱਲ ਆ। ਇਹ ਕੋਈ ਬੱਚਿਆਂ ਦਾ ਖਿਡੌਣੇ ਵਾਲੀ ਥੋੜੀ ਖੇਡ ਦੀ ਜਿਹੜੀ ਗੱਲ ਚੱਲ ਰਹੀ, ਇੱਕ ਮੁਲਕਾਂ ਦੀ ਗੱਲ ਤੁਸੀਂ ਜਿਹੜੀ ਉਹ ਕਰ ਰਹੇ ਆ, ਕਿਸੇ ਮੁਲਕ ਦੀ ਸੋਵਰਨਟੀ ਫਰੀਡਮ ਦੀ ਜਿਹੜੀ ਉਹ ਗੱਲ ਕਰ ਰਹੇ ਆ। ਉਹ ਕਹਿੰਦੇ ਜੀ ਰਸ਼ੀਆ ਨੂੰ ਤੁਸੀਂ ਰੋਕ ਨਹੀਂ ਸਕੇ, ਇੰਨੇ ਸਾਲ ਹੋ ਗਏ ਅਜੇ ਤੱਕ ਰਸ਼ੀਆ ਤੇ ਗ੍ਰੀਨਲੈਂਡ ਤੇ ਕਾਬਜ ਹੁੰਦਾ ਨਜ਼ਰ ਨਹੀਂ ਆਇਆ। ਇਹਦਾ ਮਤਲਬ ਠੀਕ ਹੀ ਕੰਮ ਕਰ ਰਹੇ ਹੋਣਗੇ ਵੀ ਜਿਹੜਾ ਅਜੇ ਤੱਕ ਕਬਜ਼ਾ ਉਹਨਾਂ ਜਿਹੜਾ ਨਹੀਂ ਕੀਤਾ। ਪਰ ਇਹ ਆ ਵੀ ਅੱਖ ਜਿਹੜੀ ਆ ਉਹਨਾਂ ਨੇ ਹੁਣ ਉਸ ਤਰੀਕੇ ਦੇ ਨਾਲ ਜਿਹੜੀ ਉਹ ਟਿਕਾ ਲਈ ਆ। ਹਾਂ, ਰਾਜੇ ਵਾਲਾ ਜਿਹੜਾ ਸੁਭਾਅ ਆ ਉਹ ਜ਼ਰੂਰ ਨਜ਼ਰ ਆ ਰਿਹਾ, ਪ੍ਰੈਜ਼ੀਡੈਂਟ ਵਾਲਾ ਨਹੀਂ। ਜਿੱਦਾਂ ਇੱਕ ਡੈਮੋਕ੍ਰੈਟਿਕ ਇਲੈਕਟਿਡ ਅਧਿਕਾਰੀ ਜਿਹੜਾ ਹੁੰਦਾ ਆ, ਉਸ ਨੂੰ ਜਿਹੜਾ ਲੈ ਕੇ ਜਿਹਨੂੰ ਪਤਾ ਹੁੰਦੀਆਂ ਉਹਦੀਆਂ ਤਾਕਤਾਂ ਜਿਹੜੀਆਂ ਉਹ ਸੀਮਤ ਆ, ਪਰ ਅਸੀਮਤ ਤਾਕਤਾਂ ਦੀ ਜਿਹੜੀ ਆ ਉਹ ਵਰਤੋਂ ਕਰਨ ਦੀ ਕੋਸ਼ਿਸ਼ ਟਰੰਪ ਹੋਣੀ ਡੈਫੀਨਿਟਲੀ ਇਸ ਟਾਈਮ ਜਿਹੜੀ ਉਹ ਕਰ ਰਹੇ ਆ। ਕਹਿੰਦੇ ਵੀ ਪੀਸ ਨੂੰ ਹੁਣ ਛੱਡੋ, ਫਿਰ ਪੀਸ ਲਾਂਬੇ ਕਰ ਲੈਂਦੇ ਆ ਤੇ ਉਹ ਸਾਰਾ ਕੁਛ ਆ। ਪਰ ਇਹ ਹੋਣਾ ਹੀ ਸੀਗਾ ਹਰਜੋਤ ਸਿੰਘ ਜੀ। ਪ੍ਰੈਜ਼ੀਡੈਂਟ ਆਫ ਪੀਸ ਆਪਣੇ ਆਪ ਨੂੰ ਕਹਿੰਦੇ ਰਹੇ ਆ, ਪਰ ਆਲਰੇਡੀ ਆਪਾਂ ਦੇਖਿਆ ਵੀ ਕਈ ਥਾਵਾਂ ਦੇ ਉੱਤੇ ਲੱਤਾਂ ਜਿਹੜੀਆਂ ਇਹਨਾਂ ਨੇ ਆਲਰੇਡੀ ਫਸਾਦ ਲਈਆਂ ਹੈਗੀਆਂ ਆ, ਤੇ ਉਹ ਲੜਾਈਆਂ ਬੰਦ ਕਰਾਤੀਆਂ ਜਿਨ੍ਹਾਂ ਦੇ ਬਾਰੇ ਪਤਾ ਹੀ ਕਿਸੇ ਨੂੰ ਜਿਹੜਾ ਉਹ ਕੁਛ ਨਹੀਂ ਸੀ ਜਿਹੜਾ ਉਹ ਚੱਲ ਰਿਹਾ। ਪਰ ਇਹ ਆ ਵੀ ਚਿੱਠੀ ਲਿਖੀ ਆ ਜੀ। ਜਿਹੜੀ ਚਿੱਠੀ ਲਿਖੀ ਆ ਉਹ ਦਾ ਅਟਲਾਂਟਿਕ ਮੈਗਜ਼ੀਨ ਜਿਹੜਾ ਉਹਨਾਂ ਨੇ ਛਾਪੀ ਵੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਪ੍ਰਾਈਮ ਮਿਨਿਸਟਰ ਆਫ ਨਾਰਵੇ ਆ, ਯੋਨਸ ਗੈਰ ਸਟੋਰ, ਉਹਨਾਂ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਚਿੱਠੀ ਲਿਖੀ ਆ। ਉਹਦਾ ਕੁਛ ਕੁ ਟੈਕਸਟ ਜਿਹੜਾ ਆ ਵਾਈਟ ਹਾਊਸ ਨੈਸ਼ਨਲ ਸਿਕਿਉਰਿਟੀ ਕੌਂਸਲ ਨੇ ਜਿਹੜਾ ਆ ਅੰਬੈਸਡਰਸ ਜਿਹੜੇ ਵਾਸ਼ਿੰਗਟਨ ਦੇ ਵਿੱਚ ਆ ਉਹਨਾਂ ਨੂੰ ਦਿੱਤਾ ਹੈ। ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਡੀਅਰ ਜੋਨਸ, ਵੀ ਤੁਹਾਡਾ ਜਿਹੜਾ ਮੁਲਕ ਆ ਉਹਨਾਂ ਨੇ ਡਿਸਾਈਡ ਕੀਤਾ ਵੀ ਮੈਨੂੰ ਨੋਬਲ ਪ੍ਰਾਈਜ਼ ਨਹੀਂ ਦੇਣਾ, ਹਾਲਾਂਕਿ ਮੈਂ 8 ਜੰਗਾਂ ਰੋਕ ਚੁੱਕੀਆਂ ਹੈਗਾ। ਪਲੱਸ ਤੇ ਹੁਣ ਕਹਿੰਦੇ ਵੀ ਮੈਂ ਇਹ ਸੋਚਦਾ ਹਾਂ ਵੀ ਜੇ ਇੱਦਾਂ ਨਹੀਂ ਕਰਨਾ ਤੇ ਫੇਰ ਘੱਟੋ ਘੱਟ ਜਿਹੜਾ ਗ੍ਰੀਨਲੈਂਡ ਵਾਲਾ ਇਸ਼ੂ ਆ ਉਹ ਆਪਾਂ ਜਿਹੜਾ ਮਰਜ਼ੀ ਤਰੀਕਾ ਵਰਤੀਏ। ਉਹਨਾਂ ਨੇ ਕਿਹਾ ਵੀ ਡੈਨਮਾਰਕ ਨੂੰ ਰਸ਼ੀਆ ਤੇ ਚਾਈਨਾ ਨਹੀਂ ਪ੍ਰੋਟੈਕਟ ਕਰ ਸਕਦੇ, ਤੇ ਸਾਡੇ ਕੋਲ ਕਿਉਂ ਰਾਈਟ ਆਫ ਓਨਰਸ਼ਿਪ ਐਨੀਵੇ ਹੈਗਾ ਆ। ਕੋਈ ਡਾਕੂਮੈਂਟ ਤਾਂ ਕਹਿੰਦੇ ਹੈ ਨਹੀਂ, ਪਰ ਕਹਿੰਦਾ ਇਟਸ ਓਨਲੀ ਬੋਟ ਦੈਟ ਲੈਂਡਡ 300 years ago ਬਟ ਵੀ ਹੈਡ ਬੋਟਸ ਲੈਂਡਿੰਗ देयर। ਸੋ ਕਹਿੰਦੇ ਵੀ ਮੈਂ ਨਾਟੋ ਦੇ ਨਾਲ ਇਹ ਕਹਿਣਾ ਚਾਹੁੰਦਾ ਵੀ ਨਾਟੋ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਆ ਤਾਂ ਕਿ ਉਹ ਅਮਰੀਕਾ ਦਾ ਸਾਥ ਦੇਵੇ। ਦੁਨੀਆ ਜਿਹੜੀ ਆ ਉਹ ਸਕੁਅਰ ਨਹੀਂ ਹੈਗੀ, ਜਿੱਦਾਂ ਸੇਫਟੀ ਨਹੀਂ ਦੁਨੀਆ ਜੇ ਗ੍ਰੀਨਲੈਂਡ ਅਮਰੀਕਾ ਦੇ ਕੋਲ ਨਹੀਂ ਆਉਂਦਾ ਹੈਗਾ। ਤੇ ਇਹ ਚਿੱਠੀ ਲਿਖੀ ਆ ਅਟਲਾਂਟਿਕ ਨੇ, ਚਿੱਠੀ ਦਾ ਜਿਹੜਾ ਪੂਰਾ ਡਿਟੇਲ ਦੇ ਵਿੱਚ ਛਾਪੀ ਵੀ ਹੈਗੀ ਆ। ਸੋ ਇਹਨੂੰ ਲੈ ਕੇ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਜਿਹੜੀ ਉਹਨਾਂ ਦੀ ਖਾਹਿਸ਼ ਆ ਅਨੈਕਸ ਕੀਤਾ ਜਾਵੇ ਗ੍ਰੀਨਲੈਂਡ ਨੂੰ, ਅਨਸਕਸੈਸਫੁਲ ਬਿਡ ਫॉर ਨੋਬਲ ਪੀਸ ਪ੍ਰਾਈਜ਼ ਦੇ ਸੰਬੰਧ ਦੇ ਵਿੱਚ ਇਹ ਚਿੱਠੀ ਲਿਖੀ ਗਈ ਆ। ਕਹਿੰਦੇ ਵੀ ਐਨ ਐਕਸਟਰਾ ਆਰਡੀਨਰੀ ਮੈਸੇਜ ਹੈਗਾ ਨਾਰਵੇ ਦੇ ਪ੍ਰਾਈਮ ਮਿਨਿਸਟਰ ਨੂੰ। ਤੇ ਉਹਨਾਂ ਨੇ ਕਿਹਾ ਵੀ ਮੈਂ ਹੁਣ ਇਹ ਸੋਚਦਾ ਨਹੀਂ ਪਈ ਟੂ ਥਿੰਕ ਪਿਓਰਲੀ ਆਫ ਪੀਸ। ਯੂਰਪੀਅਨ ਕੰਟਰੀਜ਼ ਨੇ ਕਾਫੀ ਜ਼ਿਆਦਾ ਜਿਹੜਾ ਆ ਟ੍ਰੇਡ ਨੂੰ ਲੈ ਕੇ ਵਿਰੋਧ ਕੀਤਾ ਹੈਗਾ। ਉਹਨਾਂ ਨੇ ਇੱਥੋਂ ਤੱਕ ਤਾਂ ਇਹ ਵੀ ਕਹਿਤਾ ਵੀ ਅਸੀਂ ਵੀ ਜਿਹੜਾ ਟੈਰਿਫ ਆ ਲਾਵਾਂਗੇ ਯੂਰਪੀਅਨ ਐਲਾਈਜ਼ ਜੋ ਆ, ਪਰ ਮੋਸਟਲੀ ਜਿਹੜੀਆਂ ਕੁਝ ਕੁ ਅਖਬਾਰਾਂ ਜਿਹੜੀਆਂ ਆ ਉਹ ਇਹ ਕਹਿ ਰਹੀਆਂ ਵੀ ਅਸੀਂ ਲਾਵਾਂਗੇ, ਜਿਹੜੀਆਂ ਡੈਮੋਕ੍ਰੈਟਿਕਲੀ ਲੀਨ ਹੈਗੀਆਂ, ਲਿਬਰਲ ਲੀਨ ਆ। ਪਰ ਮੋਸਟਲੀ ਜੇ ਇੰਡੀਪੈਂਡੈਂਟ ਸੋਚਿਆ ਜਾਵੇ ਕਹਿੰਦੇ ਵੀ ਨਹੀਂ, ਉਹ ਗੱਲਬਾਤ ਨਾਲ ਹੀ ਕਰਨ ਨੂੰ ਤਿਆਰ ਆ, ਕਿਉਂਕਿ ਯੂਰਪ ਵੀ ਅਮਰੀਕਾ ਤੋਂ ਬਿਨਾਂ ਕੁਝ ਨਹੀਂ ਹੈਗਾ। ਯੂਕੇ ਦੇ ਪ੍ਰਾਈਮ ਮਿਨਿਸਟਰ ਕੀਅਰ ਸਟੈਮਰ ਉਹਨਾਂ ਨੇ ਇਹ ਕਿਹਾ ਵੀ ਇਹ ਰੋਂਗ ਆ ਟੈਰਿਫ ਲਾਣਾ ਆਪਣੇ ਹੀ ਦੋਸਤਾਂ ਦੇ ਉੱਤੇ, ਆਪਣੇ ਐਲਾਈਜ਼ ਦੇ ਉੱਤੇ। ਤੇ ਮੀਨਵਾਈਲ ਇਜ਼ਰਾਈਲ ਦੇ ਆਫੀਸ਼ੀਅਲਸ ਨੇ ਟਰੰਪ ਉਹਨਾਂ ਨੂੰ ਉੱਥੇ ਇਨਵਾਈਟ ਵੀ ਕੀਤਾ ਹੈਗਾ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੇ, ਜਿਹੜਾ ਇੱਕ ਨਵਾਂ ਬੋਰਡ ਆਫ ਪੀਸ ਬਣਿਆ ਹੈਗਾ ਉਹਦੇ ਸੰਬੰਧ ਦੇ ਵਿੱਚ। ਸੋ ਕਾਫੀ ਕੁਝ ਜਿਹੜਾ ਆ ਪਿਛਲੇ 2-3 ਦਿਨਾਂ ਦੇ ਵਿੱਚ ਗ੍ਰੀਨਲੈਂਡ ਨੂੰ ਲੈ ਕੇ ਤੇਜ਼ੀ ਆਈ ਹੈਗੀ ਆ। ਜੀ ਹਰਜੋਤ ਸਿੰਘ ਜੀ ਕਹਿੰਦੇ ਵੀ ਵੋਟਸ ਆਈਆਂ ਸੀ ਤੁਹਾਡੀਆਂ ਪਹਿਲਾਂ, ਇਸ ਲਈ ਤੁਹਾਡੀ ਓਨਰਸ਼ਿਪ ਆ
ਉਸ ਨੂੰ ਆਪਾਂ ਨਹੀਂ ਮੰਨਦੇ। ਅਮਰੀਕਾ 'ਚ ਵੀ ਵੋਟਸ ਹੀ ਪਹੁੰਚੀਆਂ ਸੀ ਕਿਸੇ ਟਾਈਮ ਦੇ ਉੱਤੇ, ਹੁਣ ਡੋਮੀਨੈਂਟ ਨੇ ਉਹ ਸਾਰਾ ਕੁਛ ਆ, ਤੇ ਹੁਣ ਉਹ ਉੱਥੇ ਡੋਮੀਨੈਂਟ ਆ। ਸੋ ਕਾਫੀ ਮਾਹੌਲ ਜਿਹੜਾ ਨਾ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਵੀ ਇਸ ਟਾਈਮ ਚੱਲ ਕੀ ਰਿਹਾ, ਪਰ ਇਹ ਧੱਕਾ ਵੀ ਕਿਤੇ ਨਾ ਕਿਤੇ ਟਰੰਪ ਹੁਣੀ ਜਿਹੜਾ ਇਸ ਦੇ ਵਿੱਚ ਚਲਾਉਣ ਦੀ ਆਪਣੀ ਪੂਰੀ ਕੋਸ਼ਿਸ਼ ਦੇ ਵਿੱਚ ਲੱਗੇ ਜਿਹੜੇ ਉਹ ਹੋਏ ਆ। ਅਮਰੀਕਨ ਨੈਸ਼ਨਲ ਸਿਕਿਉਰਿਟੀ ਪੁਆਇੰਟ ਆਫ ਵਿਊ ਤੋਂ ਕਹਿੰਦੇ ਆ ਵੀ ਇਹ ਬਹੁਤ ਜ਼ਿਆਦਾ ਜ਼ਰੂਰੀ ਆ। ਕੀ ਇਹਦਾ ਮਤਲਬ ਇਹ ਵੀ ਆ ਹਰਜੋਤ ਸਿੰਘ ਜੀ, ਕਿਉਂਕਿ ਨਾਲ ਦੇ ਨਾਲ ਇਹ ਵੀ ਦੇਖੋ ਨਾ, ਜਿੱਦਾਂ ਵੈਨੇਜ਼ੁਏਲਾ ਦੇ ਵਿੱਚ ਜੋ ਹੋਇਆ, ਜੋ ਹੁਣ ਇਰਾਨ ਨੂੰ ਲੈ ਕੇ ਚੱਲ ਰਿਹਾ, ਕਿਊਬਨ ਨੂੰ ਵੀ ਧਮਕੀਆਂ ਦੇ ਰਹੀਆਂ, ਕਿ ਮੈਕਸੀਕੋ ਦੇ ਉੱਤੇ ਵੀ ਬਾਅਦ ਦੇ ਵਿੱਚ ਇਹੀ ਗੱਲ ਆਖੀ ਜਾਊਗੀ ਵੀ ਇਹ ਵੀ ਸਾਡੀ ਇਹ ਸਾਰੀ ਸਿਕਿਉਰਿਟੀ ਦੇ ਲਈ ਤੇ ਸਾਰੀਆਂ ਚੀਜ਼ਾਂ ਦੇ ਲਈ ਜਿਹੜਾ ਉਹ ਜ਼ਰੂਰੀ ਹੈਗਾ ਆ। ਸੋ ਇਹ ਸਾਰੇ ਜਿਹੜੇ ਆ ਹਰਜੋਤ ਸਿੰਘ ਜੀ ਸਵਾਲ ਤਾਂ ਬਹੁਤ ਨੇ, ਜਿਨ੍ਹਾਂ ਦੇ ਜਵਾਬ ਅਜੇ ਭਵਿੱਖ ਦੇ ਗਰਭ ਦੇ ਵਿੱਚ ਨੇ। ਪਰ ਦੇਖੋ ਕੀ ਜਿਹੜਾ ਇਸ ਦੇ ਵਿੱਚ ਅੱਗੇ ਬਣਦਾ ਹੈਗਾ ਆ। ਟਰੰਪ ਹੁਣਾਂ ਦਾ ਇਹ ਜਿਹੜਾ ਕਹਿਣਾ ਵੀ ਪੀਸ ਵਾਲੀ ਗੱਲ ਨੂੰ ਹੁਣ ਛੱਡ ਦਈਏ, ਕੀ ਅਮਰੀਕਾ ਲੜਾਈ ਵੱਲ ਨੂੰ ਵੱਧ ਰਿਹਾ ਆ? ਇਹ ਹੁਣ ਵੱਡੀ ਜਿਹੜੀ ਚਿੰਤਾ, ਵੱਡੇ ਜਿਹੜੇ ਸਵਾਲ ਆ, ਬਹੁਤ ਸਾਰੇ ਜਿਹੜੇ ਇਸ ਟਾਈਮ ਐਨਾਲਿਸਟ ਆ ਉਹ ਇਸ ਦੇ ਵੱਲ ਨੂੰ ਸੋਚ ਰਹੇ ਆ। ਟੱਕਰ ਕਾਲਸਨ ਵਰਗੇ ਨੇ ਤਾਂ ਸਪਸ਼ਟ ਹੀ ਜਿਹੜਾ ਕਿਹਾ, ਕਹਿੰਦੇ ਵੀ ਲੜਾਈ ਲੱਗਣ ਵਾਲੀ ਹੈ ਜੀ। ਕਹਿੰਦੇ ਵੀ 1 ਟ੍ਰਿਲੀਅਨ ਤੋਂ 1.5 ਟ੍ਰਿਲੀਅਨ ਜਿਹੜਾ ਇਹਨਾਂ ਨੇ ਬਜਟ ਮਿਲਟਰੀ ਦਾ ਕੀਤਾ, ਇਹਦਾ ਮਤਲਬ ਹੀ ਇਹ ਆ ਵੀ ਆਪਾਂ ਜਿਹੜਾ ਕਿਤੇ ਨਾ ਕਿਤੇ ਲੜਾਈ ਦੇ ਵਿੱਚ ਜਾਣ ਜਾ ਰਹੇ ਆ। ਨਾਟੋ ਦਾ ਇਦਾਂ ਲੱਗ ਰਿਹਾ ਜੋ ਇਸ ਟਾਈਮ ਚੱਲ ਰਿਹਾ, ਅਟਲਾਂਟਿਕ ਦੀ ਜਿਹੜੀ ਹਰਜੋਤ ਸਿੰਘ ਤੁਸੀਂ ਖਬਰ ਦੀ ਗੱਲ ਕਰ ਰਹੇ ਹੋ, ਉਹਨਾਂ ਦਾ ਮੇਨ ਹੈਡਰ ਹੀ ਇਹ ਆ, ਟਰੰਪਸ ਲੈਟਰ ਟੂ ਨਾਰਵੇ ਸ਼ੁੱਡ ਬੀ ਦਾ ਲਾਸਟ ਸਟਰਾ। ਉਹ ਓਪੀਨੀਅਨ ਆਰਟੀਕਲ ਜਿਹੜਾ ਉਹ ਕਹਿ ਰਿਹਾ ਵੀ ਇਹ ਖਤਮ ਆ ਹੁਣ ਇਸ ਤੋਂ ਬਾਅਦ ਦੇ ਵਿੱਚ, ਵੀ ਇਹ ਬਸ ਕਰੋ ਹੁਣ। ਕਹਿੰਦੇ ਵੀ ਰਿਪਬਲਿਕਨਸ ਜਿਹੜੇ ਕਾਂਗਰਸ ਦੇ ਵਿੱਚ ਨੇ, ਕੀ ਉਹ ਸਟੈਪ ਅਪ ਕਰਨਗੇ ਜੋ ਟਰੰਪ ਹੁਣੀ ਇਹ ਸਾਰੀਆਂ ਚੀਜ਼ਾਂ ਕਹਿ ਰਹੇ ਆ। ਥੋੜੇ ਦਿਨ ਪਹਿਲਾਂ ਕੋਪਨਹੈਗਨ ਦੇ ਵਿੱਚ ਡੈਨਮਾਰਕ ਵਾਲਿਆਂ ਦੇ ਨਾਲ ਬਾਈ ਪਾਰਟੀਜ਼ਨ ਇੱਕ ਵਫਦ ਇਹਨਾਂ ਦਾ ਮਿਲਿਆ ਸੀਗਾ। ਉਹ ਕਹਿ ਰਹੇ ਸੀਗੇ ਵੀ ਨਹੀਂ ਅਸੀਂ ਸੋਵਰਨਟੀ ਨੂੰ ਮੰਨਦੇ ਆ, ਤੁਹਾਡੀ ਸਵੈਇਛਾ ਦੇ ਨਾਲ ਹੀ ਸਾਰਾ ਕੁਝ ਜਿਹੜਾ ਉਹ ਹੋਣਾ ਚਾਹੀਦਾ ਆ। ਪਰ ਹੁਣ ਰਾਈਟ ਟੂ ਓਨਰਸ਼ਿਪ ਦੇ ਜਿਹੜੇ ਸਵਾਲ ਆ ਉਹ ਇਸ ਦੇ ਵਿੱਚ ਉੱਠ ਚੁੱਕੇ ਹੈਗੇ ਆ, ਚੁੱਕ ਦਿੱਤੇ ਨੇ ਰਾਸ਼ਟਰਪਤੀ ਟਰੰਪ ਹੋਣਾ ਨੇ। ਸੋ ਟੋਟਲ ਕੰਟਰੋਲ ਆਫ ਗ੍ਰੀਨਲੈਂਡ ਦੀ ਜਿਹੜੀ ਗੱਲ ਆ ਉਹ ਇਸ ਮੌਕੇ ਜਿਹੜੀ ਉਹ ਚੱਲ ਰਹੀ ਆ। ਜਿਹੜਾ ਵੀ ਕੋਈ ਕ੍ਰਿਟਿਕ ਆ ਤੇ ਜਿਹੜਾ ਵੀ ਕੋਈ ਸਵਾਲ ਕਰਦਾ ਇਹਨਾਂ ਦੇ ਕਿਸੇ ਵੀ ਪਾਲਿਸੀ ਦੇ ਉੱਤੇ, ਉਹੀ ਸੇਮ ਤਰਜ਼ ਦੇ ਉੱਤੇ ਜੋ ਇੰਡੀਆ ਦੇ ਵਿੱਚ ਹੁੰਦਾ, ਜੋ ਵੀ ਮੋਦੀ ਨੂੰ ਸਵਾਲ ਕਰਦਾ ਤੇ ਕਹਿੰਦਾ ਆ ਉਹ ਫਿਰ ਦੇਸ਼ ਧਰੋਹੀ, ਤੇ ਇੱਥੇ ਵੀ ਉਸੇ ਪਾਸੇ ਵੱਲ ਨੂੰ ਆ। ਥੋੜੇ ਦਿਨ ਪਹਿਲਾਂ ਹੀ ਆਪਾਂ ਇਹ ਨਾਟਕ ਹੁੰਦਾ ਜਿਹੜਾ ਉਹ ਦੇਖਿਆ, ਵਾਈਟ ਹਾਊਸ ਦੇ ਵਿੱਚ ਪ੍ਰੈਸ ਸਕੱਤਰ ਜਿਹੜੀ ਕੈਰੋਲਿਨ ਲਵੇਟਾ, ਉਹਨੂੰ ਜਦ ਇੱਕ ਪੱਤਰਕਾਰ ਨੇ ਰਨੇ ਗੁੱਡ ਦੇ ਮਰਨ ਬਾਰੇ ਪੁੱਛਿਆ, ਤੂੰ ਲੈਫਟਿਸਟ ਆ, ਤੂੰ ਹੈਕ ਜੌਬ ਆ, ਤੂੰ ਇਦਾਂ ਆ, ਤੂੰ ਉਦਾਂ ਆ, ਉਹਨੇ ਇਸ ਤਰੀਕੇ ਦੇ ਨਾਲ ਉਸ ਦੇ ਸਵਾਲ ਦਾ ਜਿਹੜਾ ਉਹ ਜਵਾਬ ਜਿਹੜਾ ਉਹ ਦਿੱਤਾ ਸੀਗਾ। ਸੋ ਇਹ ਇਦਾਂ ਦੀ ਜਿਹੜੀ ਸਥਿਤੀ ਇਸ ਟਾਈਮ ਚੱਲ ਰਹੀ ਹੈ, ਕਹਿੰਦੇ ਵੀ ਜਾਂ ਤਾਂ ਪਾਲਿਸੀ ਨੂੰ ਠੀਕ ਆਖੋ, ਨਹੀਂ ਤਾਂ ਚੁੱਪ ਰਹੋ। ਇਹ ਇੱਥੇ ਜਿਹੜੀ ਆਪਾਂ ਸਿਚੁਏਸ਼ਨ ਦੇ ਵਿੱਚ ਇਸ ਟਾਈਮ ਪਹੁੰਚੇ ਹੈਗੇ। ਤੇ ਬ੍ਰੇਕ ਦਾ ਜੀ ਵਕਤ ਹੋ ਗਿਆ ਹਰਜੋਤ ਸਿੰਘ ਜੀ। ਬ੍ਰੇਕ ਤੋਂ ਬਾਅਦ ਹੋਰ ਖਬਰਾਂ ਦੇ ਉੱਤੇ ਵੀ ਮਾਰਾਂਗੇ ਨਜ਼ਰ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਭ ਦਾ ਸਵਾਗਤ ਹੈ ਸੋਚੋ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਜੀ। ਸਪੇਨ ਤੋਂ ਬੜੀ ਮਾੜੀ ਖਬਰ ਆ ਰਹੀ ਹੈ। ਪਿਛਲੇ ਵੀਕਐਂਡ ਦੇ ਦੌਰਾਨ ਸਪੇਨ ਦੇ ਵਿੱਚ ਇੱਕ ਹਾਈ ਸਪੀਡ ਜਿਹੜੀ ਟ੍ਰੇਨ ਆ ਉਹਦਾ ਐਕਸੀਡੈਂਟ ਹੋ ਗਿਆ ਸਦਰਨ ਸਪੇਨ ਦੇ ਵਿੱਚ, ਤੇ ਜਿਹਦੇ ਨਾਲ 39 ਲੋਕਾਂ ਦੀ ਜਿਹੜੀ ਮੌਤ ਆ ਹੋ ਚੁੱਕੀ ਹੈਗੀ ਆ। ਤੇ 300 ਦੇ ਕਰੀਬ ਉਹਦੇ ਵਿੱਚ ਪੈਸੰਜਰ ਸੀਗੇ, ਤੇ ਬਹੁਤ ਸਾਰੇ ਲੋਕਾਂ ਦੇ ਜਿਹੜੇ ਆ ਸੱਟਾਂ ਵੀ ਲੱਗੀਆਂ। 75 ਦੇ ਕਰੀਬ ਲੋਕ ਜੋ ਆ ਉਹਨਾਂ ਨੂੰ ਹਸਪੀਟਲਾਈਜ਼ ਵੀ ਕੀਤਾ ਗਿਆ ਹੈਗਾ। ਕਾਰਡੋਵਾ ਏਰੀਆ ਜੋ 390 ਕਿਲੋਮੀਟਰ ਸਾਊਥ ਆਫ ਮੈਡਰਿਡ ਆ, ਉੱਥੇ ਉਹਨਾਂ ਨੂੰ ਪਹੁੰਚਾਇਆ ਗਿਆ ਹੈਗਾ। ਜਿਹੜੇ ਆਫੀਸ਼ੀਅਲ ਆ ਉਹ ਕਹਿ ਰਹੇ ਆ ਵੀ ਜਿਹੜਾ ਐਕਸੀਡੈਂਟ ਆ ਬੜਾ ਸਟ੍ਰੇਂਜ ਹੈਗਾ ਆ, ਤੇ ਹਜੇ ਉਹ ਫਿਗਰ ਆਊਟ ਕਰ ਰਿਹਾ ਵੀ ਕਿਸ ਤਰ੍ਹਾਂ ਜਿਹੜਾ ਇਹ ਐਕਸੀਡੈਂਟ ਵਾਪਰਿਆ ਹੈਗਾ। ਸੋ ਬੜਾ ਰੇਲਵੇ ਦੀ ਇੰਡਸਟਰੀ 'ਚ ਜੇ ਦੇਖਿਆ ਜਾਵੇ ਇਹ ਇੱਕ ਤਰ੍ਹਾਂ ਦਾ ਬੜਾ ਖਤਰਨਾਕ ਐਕਸੀਡੈਂਟ ਆ ਜਿਹਦੇ 'ਚ ਇੰਨੇ ਲੋਕਾਂ ਦੀ ਜਿਹੜੀ ਮੌਤ ਆ ਉਹ ਹੋਈ ਹੈ ਜੀ। ਬਿਲਕੁਲ। ਸੋ 40 ਤੋਂ ਵੱਧ ਲੋਕ ਹੁਣ ਤੱਕ ਇਸ ਹਾਦਸੇ ਦੇ ਵਿੱਚ, 2 ਹਾਈ ਸਪੀਡ ਟ੍ਰੇਨ ਡੀਰੇਲ ਕਰ ਗਈਆਂ ਸੀ ਦੱਖਣੀ ਸਪੇਨ ਦੇ ਵਿੱਚ ਸੰਡੇ ਨੂੰ। ਇੱਕ ਮੈਡਰਿਡ ਤੋਂ ਆ ਰਹੀ ਸੀ, ਇੱਕ ਜਿਹੜੀ ਉਹ ਜਾ ਰਹੀ ਸੀਗੀ, ਤੇ ਐਡਮ ਮੂਜ਼ ਕਰਕੇ ਜਿਹੜਾ ਇਲਾਕਾ ਆ ਉੱਥੇ ਇਹ ਹਾਦਸਾ ਵਾਪਰਿਆ ਆ। ਤੇ ਉਹਦੇ ਵਿੱਚ ਇੰਨੀਆਂ ਜਿਹੜੀਆਂ ਉਹ ਮੌਤਾਂ ਹੋਈਆਂ ਆ। 300 ਤੋਂ ਵੱਧ ਸਵਾਰੀਆਂ ਉਸ ਟਾਈਮ ਇਹਨਾਂ ਰੇਲ ਗੱਡੀਆਂ ਦੇ ਵਿੱਚ ਸਵਾਰ ਸੀਗੀਆਂ ਜਦ ਇਹ ਡੀਰੇਲਮੈਂਟ ਵਾਪਰੀ ਹੈਗੀ ਆ। ਸੋ ਇੱਕ ਪਾਸੋਂ ਡੀਰੇਲ ਹੋ ਕੇ ਦੂਜੀ ਪਟੜੀ ਦੇ ਉੱਤੇ ਜਿਹੜੀ ਉਹ ਰੇਲ ਗੱਡੀ ਜਾ ਪਹੁੰਚੀ, ਤੇ ਉਧਰੋਂ ਜਿਹੜੀ ਆ ਰਹੀ ਸੀਗੀ ਫਿਰ ਉਹ ਵੀ ਵੱਜ ਗਈ ਇਹਦੇ ਵਿੱਚ। 130 ਮੀਲ ਫੀ ਘੰਟੇ ਦੀ ਰਫ਼ਤਾਰ ਦੀ ਸਪੀਡ ਸੀਗੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਟ੍ਰੇਨ ਆ ਜਦ ਇਹ ਡੀਰੇਲ ਜਿਹੜੀਆਂ ਉਹ ਹੋਈਆਂ ਹੈਗੀਆਂ। ਏਡੀਐਫ ਕਰਕੇ ਕੰਪਨੀ ਆ ਇਹਨਾਂ ਦੀ ਜਿਹੜੀ ਚਲਾਉਂਦੀ ਹੈ ਰੇਲ ਵਾਲਿਆਂ ਨੂੰ ਉੱਥੇ ਇਨਫਰਾਸਟ੍ਰਕਚਰ ਨੂੰ। ਉਹ ਹੁਣ ਕਹਿੰਦੇ ਆ ਵੀ ਜਾਂਚ ਜਿਹੜੀ ਇਸ ਦੀ ਆਲਰੇਡੀ ਸ਼ੁਰੂ ਹੋ ਚੁੱਕੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇੱਕ ਹੋਰ ਹਾਦਸੇ ਦੀ ਖਬਰ ਆ ਰਹੀ ਆ, ਇਸ ਵਾਰ ਫਿਰ ਹਾਈਵੇ 99 ਦੇ ਵਿੱਚ ਬੀਤੇ ਵੀਕਐਂਡ ਦੇ ਉੱਤੇ ਹੀ ਇਹ ਮੰਦਭਾਗੀ ਘਟਨਾ ਜਿਹੜੀ ਫਿਰ ਵਾਪਰੀ ਆ। ਹਫ਼ਤਾ ਪਹਿਲਾਂ ਵੀ ਆਪਾਂ ਦੇਖਿਆ ਸੀਗਾ ਵੀ ਵੀਕਐਂਡ ਦੇ ਉੱਤੇ ਸੰਘਣੀ ਧੁੰਦ ਦੇ ਕਰਕੇ ਇੱਕ ਹਾਦਸਾ ਵਾਪਰਿਆ ਸੀ ਜਿਸ ਵਿੱਚ ਉਦੋਂ ਵੀ ਇੱਕ ਜਾਣੇ ਦੀ ਮੌਤ ਹੋਈ ਸੀ। ਉਦੋਂ 10 ਤੋਂ ਵੱਧ ਗੱਡੀਆਂ ਇੱਕ ਦੂਜੇ ਟਕਰਾ ਗਈਆਂ ਸੀਗੀਆਂ। ਕੈਲੀਫੋਰਨੀਆ ਹਾਈਵੇ ਪੈਟਰੋਲ ਜਿਹੜੀ ਉਹ ਦੱਸ ਰਹੀ ਆ ਕਲੋਵਿਸ ਐਵੀਨਿਊ ਤੇ ਹਾਈਵੇ 99 ਉਹਦੇ ਉੱਥੇ ਜਿਹੜਾ ਇਹ ਹਾਦਸਾ ਵਾਪਰਿਆ ਆ। ਇੱਕ ਪਿਕਅਪ ਟਰੱਕ ਇੱਕ ਸੈਮੀ ਟਰੱਕ ਦੇ ਵਿੱਚ ਕੋਲਾਈਡ ਕਰਕੇ ਆ, ਜਿਸ ਕਰਕੇ ਇੱਕ ਬੰਦੇ ਦੀ ਜਿਹੜੀ ਉਹ ਮੌਤ ਹੋਈ ਦੱਸੀ ਜਿਹੜੀ ਹੋ ਜਾਂਦੀ ਆ। ਸੋ ਇਹ ਜਿਹੜਾ ਸੈਮੀ ਟਰੱਕ ਆ ਇਹ ਨਾਰਥ ਬਾਉਂਡ ਚੱਲ ਰਿਹਾ ਸੀਗਾ ਕਲੋਵਿਸ ਐਵੀਨਿਊ ਦੇ ਉੱਤੇ, ਤੇ ਕਹਿੰਦੇ ਵੀ ਉਹਨੇ ਟਰਨ ਮਾਰਨ ਦੀ ਜਦੋਂ ਕੋਸ਼ਿਸ਼ ਕਰ ਰਿਹਾ ਸੀ ਗੋਲਡਨ ਸਟੇਟ ਬੁਲੇਵਾਰਡ ਦੇ ਉੱਤੇ, ਤੇ ਪਿਕਅਪ ਟਰੱਕ ਜਿਹੜਾ ਸਾਊਥ ਆ ਰਿਹਾ ਸੀਗਾ ਗੋਲਡਨ ਸਟੇਟ ਜਿਹੜਾ ਉੱਥੇ ਹੈਗਾ ਆ ਐਕਸਪ੍ਰੈਸਵੇ ਰੋਡ ਉਹਦੇ ਤੇ ਉਹ ਇਸ ਸੈਮੀ ਟਰੱਕ ਦੇ ਵਿੱਚ ਜਿਹੜਾ ਉਹ ਵੱਜਾ, ਤੇ ਜਿਹੜਾ ਡਰਾਈਵਰ ਸੀਗਾ ਪਿਕਅਪ ਟਰੱਕ ਦਾ ਉਹ ਆਪਣੀ ਸੱਟਾਂ ਦੀ ਤਾਬ ਨਾ ਝੱਲਦਾ ਹੋਇਆ ਉਸ ਦੀ ਮੌਤ ਜਿਹੜੀ ਉਹ ਹੋ ਗਈ। ਤੇ ਹੁਣ ਇਹ ਕ੍ਰੈਸ਼ ਜਿਹੜਾ ਇਨਵੈਸਟੀਗੇਸ਼ਨ ਦੇ ਅੰਡਰ ਜਿਹੜਾ ਉਹ ਹੈਗਾ ਆ। ਸੋ ਬਹੁਤ ਜ਼ਿਆਦਾ ਧੁੰਦ ਜਿਹੜੀ ਉਹ ਪੈ ਰਹੀ ਆ ਲਗਾਤਾਰ ਕਈ ਹਫ਼ਤਿਆਂ ਤੋਂ ਹੀ ਇੱਦਾਂ ਦਾ ਹੀ ਜਿਹੜਾ ਹੁਣ ਮਾਹੌਲ ਬਣਿਆ ਪਿਆ ਆ। ਸੋ ਸਲੋ ਡਾਊਨ ਤੇ ਮੇਕ ਸ਼ੋਰ ਕਰੋ ਜਿੰਨੇ ਵੀ ਸਾਡੇ ਸੁਣਨ ਵਾਲੇ ਆ, ਜਦੋਂ ਵੀ ਧੁੰਦ 'ਚ ਚਲਾਉਂਦੇ ਆ ਵੀ ਭਾਈ ਆਪਣੀ ਹੈਡਲਾਈਟ ਜ਼ਰੂਰ ਔਨ ਕਰ ਲਿਆ ਕਰੋ। ਟੇਲ ਲਾਈਟ ਜਿਹੜੀ ਤੁਹਾਡੀ ਚੱਲਦੀ ਹੋਵੇ, ਪਿੱਛੋਂ ਆ ਰਹੇ ਬੰਦੇ ਨੂੰ ਜਿਹੜਾ ਤੁਹਾਨੂੰ ਦੀ ਗੱਡੀ ਦਾ ਪਤਾ ਜਿਹੜਾ ਲੱਗ ਜਾਂਦਾ ਆ। ਆਈ ਸੀ ਟੂ ਮੈਨੀ ਡਰਾਈਵਰਸ ਨਾਟ ਸਵਿਚਿੰਗ ਦੀਆਂ ਹੈਡਲਾਈਟਸ ਔਨ। ਬਹੁਤ ਜ਼ਿਆਦਾ ਜਿਹੜੇ ਡਰਾਈਵਰ ਆਪਾਂ ਦੇਖਦੇ ਹਾਂ ਉਹਨਾਂ ਨੇ ਆਪਣੀਆਂ ਲਾਈਟਾਂ ਗੱਡੀ ਦੀਆਂ ਨਹੀਂ ਔਨ ਕੀਤੀਆਂ ਹੁੰਦੀਆਂ। ਕਈਆਂ ਦੇ DRL ਚੱਲਦੀਆਂ ਹੁੰਦੀਆਂ ਆ, ਡੇ ਲਾਈਟ ਰਨਿੰਗ ਲਾਈਟਸ, ਉਹਦੇ ਨਾਲ ਚਲੋ ਸਾਹਮਣੇ ਪਤਾ ਲੱਗ ਜਾਂਦਾ, ਪਰ ਪਿੱਛੋਂ ਜਿਹੜੀ ਟੇਲ ਲਾਈਟ ਨਹੀਂ ਚੱਲਦੀ ਹੁੰਦੀ ਉਹਦੇ ਨਾਲ ਫਿਰ ਪਤਾ ਨਹੀਂ ਲੱਗਦਾ। ਸੋ ਮੇਕ ਸ਼ੋਰ ਕਰਿਆ ਕਰੋ ਜਿਹੜਾ ਉਹ ਚਲਾਓ, ਤੇ ਕਦੀ ਵੀ ਹਾਈ ਬੀਮ ਦੇ ਉੱਤੇ ਫੌਗ ਦੇ ਵਿੱਚ ਗੱਡੀ ਜਿਹੜੀ ਉਹ ਨਹੀਂ ਚਲਾਉਣੀ। ਨਾ ਤੁਹਾਨੂੰ ਦਿਖਣਾ ਆ ਤੇ ਨਾ ਜਿਹੜਾ ਆ ਉਹ ਅੱਗੇ ਵਾਲੇ ਦੇ ਲਈ ਵੀ ਉਨੀ ਜਿਹੜੀ ਉਹ ਮੁਸ਼ਕਿਲ ਹੋ ਸਕਦੀ ਹੈ। ਜ਼ਿਆਦਾ ਤੁਹਾਡੇ ਲਈ ਜਿਹੜੀ ਉਹ ਜ਼ਿਆਦਾ ਮੁਸ਼ਕਿਲ ਹੁੰਦੀ ਆ। ਸੋ 99 ਦੇ ਉੱਤੇ ਇੱਕ ਇਹ ਹਾਦਸਾ ਹੋਇਆ, ਤੇ ਇੱਕ ਹਰਜੋਤ ਸਿੰਘ ਜੀ ਪਾਈਲ ਅਪ ਵੀ ਹੋ ਗਿਆ ਸੀਗਾ 2 ਦਿਨ ਪਹਿਲਾਂ ਵੀ। ਸੋ ਉੱਥੇ ਇੱਕ ਹਾਈਵੇ 99 ਦੇ ਉੱਤੇ ਮਲਟੀਪਲ ਗੱਡੀਆਂ ਦਾ ਵੀ ਐਕਸੀਡੈਂਟ ਜਿਹੜਾ ਉਹ ਹੋਇਆ ਸੀਗਾ ਫੌਗੀ ਕੰਡੀਸ਼ਨਸ ਦੇ ਜਿਹੜਾ ਉਹ ਚੱਲਦਿਆਂ ਵੀ। ਸੋ ਧਿਆਨ ਦੇ ਨਾਲ ਜਿਹੜਾ ਉਹ ਚੱਲੋ। ਇਸ ਟਾਈਮ ਵੈਲੀ ਦੇ ਵਿੱਚ ਤਕਰੀਬਨ ਬਹੁਤੇ ਥਾਵਾਂ ਦੇ ਉੱਤੇ ਜਿਹੜੀ ਧੁੰਦ ਆ ਉਹ ਜ਼ਿਆਦਾ ਪੈ ਰਹੀ ਆ। ਟੂਲੀ ਜਿਹੜੀ ਫੌਗ ਆ ਉਸਨੇ ਇਸ ਟਾਈਮ
ਘਰ ਕੀਤਾ ਹੋਇਆ ਆ ਸੈਂਟਰਲ ਵੈਲੀ ਦੇ ਵਿੱਚ, ਤੇ ਉਹਦੇ ਕਰਕੇ ਖਾਸਾ ਜਿਹੜਾ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਆ। ਸਪੀਡ ਸਲੋ ਕਰੋ, ਲਾਈਟਸ ਔਨ ਰੱਖੋ ਆਪਣੀਆਂ, ਟੇਲ ਲਾਈਟ ਵੀ ਔਨ ਤੁਹਾਡੀ ਜਿਹੜੀ ਹੋਵੇ, ਹਾਈ ਬੀਮ ਤੇ ਨਾ ਚਲਾਓ, ਤੇ ਸਮਾਂ ਵੱਧ ਲੈ ਕੇ ਜਿਹੜਾ ਉਹ ਚੱਲਿਆ ਜਾਵੇ। ਜੀ, ਸਾਡੇ ਸਰੋਤੇ ਕਹਿੰਦੇ ਆ ਵੀ ਤੁਸੀਂ 7 ਦਿਨ ਕਰਿਆ ਕਰੋ ਪ੍ਰੋਗਰਾਮ। ਸਰੋਤਿਆਂ ਨੂੰ ਦੱਸਦੇ ਜਾਈਏ 6 ਦਿਨ ਅਪਡੇਟ ਅਮਰੀਕਾ ਵਾਲਾ ਪ੍ਰੋਗਰਾਮ ਹੁੰਦਾ। ਸ਼ਨੀਚਰਵਾਰ ਨੂੰ ਅਪਡੇਟ ਇਮੀਗ੍ਰੇਸ਼ਨ ਹੁੰਦਾ, ਤੇ ਉਹ ਕੱਲਾ ਘੰਟਾ ਨਹੀਂ ਹੁੰਦਾ, ਉਹਦਾ 2 ਘੰਟੇ ਦਾ ਪ੍ਰੋਗਰਾਮ ਹੁੰਦਾ। ਸੰਡੇ ਨੂੰ ਫਿਰ ਛੁੱਟੀ ਵੀ ਚਾਹੀਦੀ ਆ, ਪਰਿਵਾਰ ਆ ਸਾਰਿਆਂ ਦੇ, ਤੇ ਪਲੱਸ ਜੇ ਸੰਡੇ ਨੂੰ ਕੋਈ ਬ੍ਰੇਕਿੰਗ ਨਿਊਜ਼ ਹੋਵੇ ਤੇ ਉਹ ਪ੍ਰਵੀਨ ਸ਼ਰਮਾ ਜੀ ਕਰਦੇ ਆ, ਚਾਹੇ ਉਹ ਵਰਲਡ ਦੇ ਵਿੱਚ ਕਿਤੇ ਵੀ ਸਵੇਰੇ ਕੋਈ ਸ਼ਾਮ ਉਹਨਾਂ ਦੀਆਂ ਖਬਰਾਂ ਖਬਰਾਂ। ਹੁੰਦੀਆਂ 8 ਵਜੇ, ਜੀ, ਸਵੇਰ ਨੂੰ 8 ਜੀ, ਵਜੇ ਹੁੰਦੀ ਹੈ, ਸ਼ਾਮ ਨੂੰ ਪੌਣੇ 8 ਵਜੇ ਜਿਹੜੀਆਂ ਹੁੰਦੀਆਂ ਖਬਰਾਂ ਤਾਂ 7 ਦਿਨ ਹੀ ਚੱਲਦੀਆਂ ਜੀ, ਸਵੇਰੇ ਸ਼ਾਮ ਹੀ ਜਿਹੜੀਆਂ ਉਦਾਂ ਚੱਲਦੀਆਂ ਹੀ ਰਹਿੰਦੀਆਂ ਜੀ। ਜੀ। ਅਗਲੀ ਖਬਰ ਰਾਜਕਰਵੀਰ ਸਿੰਘ ਜੀ ਕੈਨੇਡਾ ਨੂੰ ਲੈ ਕੇ ਹੈਗੀ ਆ। ਕੈਨੇਡਾ ਵਾਲਿਆਂ ਨੇ ਹੁਣ ਚਾਈਨਾ ਦੇ ਨਾਲ ਜਿਹੜੀ ਆ ਦੋਸਤੀ ਕਰ ਲਈ ਹੈਗੀ ਆ। ਉਹਨੂੰ ਲੈ ਕੇ ਹੁਣ ਮੈਨੂੰ ਲੱਗਦਾ ਵੀ ਟਰੰਪ ਉਹਨਾਂ ਦਾ ਜਿਹੜਾ ਰੁਖ ਆ ਇੱਧਰ ਨੂੰ ਜ਼ਿਆਦਾ ਹੋਊਗਾ, ਕਿਉਂਕਿ ਕੱਲ ਸਟੀਵ ਬੈਨਨ ਨੇ ਇਹ ਕਿਹਾ ਵੀ ਕੈਨੇਡਾ ਨੇ ਚਾਈਨਾ ਦੇ ਨਾਲ ਜੋ ਡੀਲ ਕੀਤੀ ਆ ਉਹ ਵਧੀਆ ਨਹੀਂ ਕੀਤਾ। ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ 50,000 ਦੇ ਕਰੀਬ 49,000 ਐਗਜ਼ੈਕਟਲੀ ਇਲੈਕਟ੍ਰਿਕ ਵਹੀਕਲਸ ਫਲੱਡ ਕਰਨੀਆਂ ਕੈਨੇਡਾ ਦੀ ਮਾਰਕੀਟ ਦੇ ਵਿੱਚ। ਤੇ ਇਸੇ ਤਰ੍ਹਾਂ ਜੋ ਕੈਨੋਲਾ ਆਇਲ ਹੈਗਾ, ਉਹਦੇ ਤੇ ਟੈਰਿਫ ਜਿਹੜਾ ਘਟਾਤਾ ਹੈਗਾ 84% ਤੋਂ ਲੈ ਕੇ 15% ਤੇ ਚੱਲ ਗਿਆ ਹੈਗਾ। ਚਾਈਨਾ ਵਾਲਿਆਂ ਨੇ ਇਹ ਘਟਾਤਾ। 8 ਮਹੀਨੇ ਪਹਿਲਾਂ ਕਰਨੀ ਹੋਣੀ, ਇਹ ਕਹਿੰਦੇ ਸੀ ਵੀ ਨਹੀਂ ਚਾਈਨਾ ਤਾਂ ਬਹੁਤ ਡਿਕਟੇਟਰ ਕਾਈਂਡ ਆਫ ਸਭ ਜਿਹੜੀ ਤੋਂ ਵੱਡਾ ਮੁਲਕ ਹੈਗਾ। ਸਿਕਿਉਰਿਟੀ ਥ੍ਰੈਟ ਕੈਨੇਡਾ ਨੂੰ ਚਾਈਨਾ ਤੋਂ। ਜੀ ਹਾਂ। ਸੋ ਇਹਨੂੰ ਲਿਖਦੇ ਹੋਏ ਮੈਂ ਕਈ ਕਮੈਂਟੇਟਰ ਪੜ੍ਹਦਾ ਸੀ, ਜਿਹੜੇ ਯੂਨੀਵਰਸਿਟੀ ਦੇ ਪ੍ਰੋਫੈਸਰ ਆ, ਉਹ ਇਹ ਕਹਿ ਰਹੇ ਵੀ ਕਿਤੇ ਇਦਾਂ ਨਾ ਹੋਵੇ ਵੀ ਜੋ ਕੈਨੇਡਾ ਦੀਆਂ ਕਾਰਾਂ ਅਮਰੀਕਾ ਚ ਆਉਣੀਆਂ ਉਹਨਾਂ ਦੇ ਉੱਤੇ ਹੀ ਬੈਨ ਲਾ ਦਿੱਤਾ ਜਾਵੇ, ਕਿਉਂਕਿ ਜਿਹੜੀਆਂ ਚਾਈਨੀਜ਼ ਮੇਡ ਇਲੈਕਟ੍ਰਿਕ ਵਹੀਕਲਸ ਹੋਣੀਆਂ ਉਹਨਾਂ 'ਚ ਚਿਪਸ ਲੱਗੇ ਆ। ਕਹਿੰਦੇ ਉਹ ਚਿਪਸ ਕੀ ਪਤਾ ਕੀ ਜਿਹੜਾ ਆ ਉਹ ਇੱਥੇ ਦੀ ਸੀਕ੍ਰੇਸੀ ਜਿਹੜੀ ਉਹ ਘੱਲਦੇ ਜਾਣ। ਠੀਕ ਹੈ ਕਿ ਨਹੀਂ? ਜਦੋਂ ਆਪਾਂ ਨੂੰ ਪਤਾ ਹੀ ਆ ਵੀ ਕਿੰਨੇ ਜਿਹੜੀ ਚਾਹੇ ਟੈਸਲਾ ਆ ਜਾਂ ਹੋਰ ਇਲੈਕਟ੍ਰਿਕ ਕਾਰਾਂ ਆ ਉਹਨਾਂ ਦੇ ਵਿੱਚ ਉਹ ਸਾਰੀ ਕੁਝ ਟੈਕਨੋਲੋਜੀ ਲੱਗੀ ਹੋਈ ਹੈਗੀ ਆ। ਸੋ $240 ਬਿਲੀਅਨ ਦਾ ਟ੍ਰੇਡ ਕੀਤਾ ਆ ਕਾਰਨੀ ਹੁਣੀ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ, ਤੇ ਚਾਈਨਾ ਦੇ ਨਾਲ 49,000 ਕਾਰਾਂ ਆਣੀਆਂ ਉਧਰੋਂ। ਚਾਈਨਾ ਵਾਲਿਆਂ ਨੇ ਇਹਨਾਂ ਤੋਂ ਜਿਹੜਾ ਤੇਲ ਖਰੀਦਣਾ ਹੈਗਾ। ਸੋ ਇਹਨੂੰ ਦੇਖਦੇ ਹੋਏ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਹਜੇ ਤੱਕ ਤਾਂ ਨਹੀਂ ਕੋਈ ਸਟੇਟਮੈਂਟ ਜਾਰੀ ਕੀਤੀ ਹੈਗੀ, ਪਰ ਮੈਨੂੰ ਲੱਗਦਾ ਵੀ ਅੱਜ ਭਲਕੇ ਸਟੇਟਮੈਂਟ ਆ ਜਾਣੀ ਆ। ਪਰ ਬਹੁਤ ਸਾਰੇ ਜਿਹੜੇ ਟਰੰਪ ਉਹਨਾਂ ਦੇ ਐਡਵਾਈਜ਼ਰ ਅੱਜ ਮੌਜੂਦਾ ਜਾਂ ਰਹਿ ਚੁੱਕੇ ਆ, ਉਹ ਇਸ ਗੱਲੋਂ ਜਿਹੜੇ ਆ ਕਾਫੀ ਔਖੇ ਹੈਗੇ ਆ, ਕਿਉਂਕਿ ਅਮਰੀਕਾ ਦੀ ਜਿਹੜੀ ਇਲੈਕਟ੍ਰਿਕ ਜਿਹੜੀ ਕਾਰ ਇੰਡਸਟਰੀ ਉਹਨੂੰ ਹਿੱਟ ਹੋਣਾ। ਈਵਨ ਕੈਨੇਡਾ ਦੇ ਜਿਹੜੇ ਓਨਟਾਰੀਓ ਸਟੇਟ ਦੇ ਪ੍ਰੀਮੀਅਰ ਆ ਉਹ ਵੀ ਕਾਫੀ ਔਖੇ ਆ, ਕਿਉਂਕਿ ਉਸ ਸਟੇਟ ਦੇ ਵਿੱਚ ਤਾਂ ਕਾਰਾਂ ਦੇ ਪਾਰਟਸ ਵਗੈਰਾ ਬਹੁਤ ਬਣਦੇ ਹੈਗੇ ਆ, ਉਹਨਾਂ ਦੇ ਉੱਤੇ ਕਾਫੀ ਵੱਡਾ ਜਿਹੜਾ ਅਸਰ ਪੈਣਾ ਹੈਗਾ। ਸੋ ਯੂਐਸ ਦੇ ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ ਉਹਨਾਂ ਨੇ ਇਹ ਕਿਹਾ ਆ ਵੀ ਕੈਨੇਡਾ ਵਾਲੇ ਰਿਗਰੈਟ ਕਰੂਗੇ। ਸੋ ਪਹਿਲੇ ਆ ਗਏ ਆ ਕੈਬਨਿਟ ਜੋ ਮਿਨਿਸਟਰ ਆ ਯੂਐਸ ਦੇ ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ, ਉਹਨਾਂ ਨੇ ਸਟੇਟਮੈਂਟ ਜਾਰੀ ਕਰ ਦਿੱਤੀ ਆ। ਕਹਿੰਦੇ ਵੀ ਆਈ ਥਿੰਕ Canada will look back at this decision and surely regret it to bring Chinese car into their market. So transportation secretary ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਜੀ। ਉਹ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਜਿਹੜਾ ਨੈਸ਼ਨਲ ਸਿਕਿਉਰਿਟੀ ਦਾ ਚਿਪ ਦਾ ਤੇ ਉਹ ਤਾਂ ਰੌਲਾ ਰੱਪਾ ਹੀ ਆ। ਹੁਣ ਟਿਕਟੌਕ ਚਾਈਨਾ ਦੇ ਵਿੱਚ ਡਾਟਾ ਉੱਥੇ ਜਾਈ ਜਾਂਦਾ ਆ। ਹੁਣ ਇਹਨਾਂ ਨੇ ਕਿਹਾ ਵੀ ਚੱਲ ਕੋਈ ਨਹੀਂ, ਤੁਸੀਂ ਅਮਰੀਕਾ ਵਾਲਿਆਂ ਨੂੰ ਵੇਚ ਦਿਓ, ਕਿ ਬਾਈਟ ਡਾਂਸ ਵਾਕਿਆ ਜਿਹੜਾ ਨਹੀਂ ਦਊਗਾ। ਤੇ ਹੁਣ ਤੱਕ ਦਾ ਇਹ ਇਸ ਤਰੀਕੇ ਨਾਲ ਕਿੱਦਾਂ ਆ ਇਲੈਕਟ੍ਰਿਕ ਗੱਡੀਆਂ ਦੇ ਜਿਹੜੀ ਮਾਰ ਪੈਣੀ ਆ ਉਹ ਸਭ ਤੋਂ ਜ਼ਿਆਦਾ ਟੈਸਲਾ ਨੂੰ ਪੈਣੀ ਆ। ਉਹ ਉੱਥੇ ਪਿਛਲੇ ਸਾਲ 20,000 ਵਿਕੀਆਂ ਸੀਗੀਆਂ, ਕਿੰਨੀਆਂ ਵਿਕੀਆਂ ਸੀਗੀਆਂ, ਆਈ ਥਿੰਕ ਮੇ ਬੀ ਨੰਬਰ ਵੱਧ ਹੋਵੇ। ਉਹ ਹੁਣ ਉਹਨਾਂ ਦਾ ਬਾਈ ਆ ਖਾਸ ਟਰੰਪ ਹੋਣਾ ਦਾ, ਤੇ ਉਹ ਵੀ ਨਹੀਂ ਜਿਹੜੇ ਉਹ ਚਾਹੁੰਦੇ ਹੋਣਗੇ ਵੀ ਈਲਨ ਮਸਕ ਵੀ ਕਹਿੰਦਾ ਹੋਣਾ ਕਰ ਕੁਛ ਵੱਡੇ ਵੀਰ, ਵੀ ਇਹ ਕੀ ਚੱਕਰ ਚੱਲ ਪਿਆ ਆਪਣੇ ਕੈਨੇਡਾ ਤੋਂ ਵੀ ਆਪਣੀਆਂ ਗੱਡੀਆਂ ਜੇ ਨਾ ਵਿਕੀਆਂ, ਤਾਂ ਉਹ ਵੀ ਇੱਕ ਐਂਗਲ ਜਿਹੜਾ ਨਾਲ ਹੋ ਸਕਦਾ। ਤੇ ਬਾਕੀ ਜਿਹੜਾ ਹਰਜੋਤ ਸਿੰਘ ਜੀ, ਉਹਦਾ ਕੈਨੇਡਾ ਦੀ ਕੰਪਨੀ ਕੋਈ ਨਹੀਂ ਹੈ ਗੱਡੀ ਬਣਾਉਣ ਵਾਲੀ, ਅਮਰੀਕਨ ਗੱਡੀਆਂ ਹੀ ਆ। ਪਾਰਟਸ ਜਿਹੜੇ ਆ ਉਹ ਬਣਦੇ ਆਲਰੇਡੀ 25% ਟੈਰਿਫ ਸਟੀਲ ਦੇ ਉੱਤੇ ਉਹ ਸਾਰੀਆਂ ਪਾਰਟਸ ਦੇ ਉੱਤੇ ਲਾਇਆ ਹੋਇਆ ਆ। ਤੇ ਜੇ ਉਹ ਬਿਲਕੁਲ ਹੀ ਬੰਦ ਕਰਤਾ ਫਿਰ ਤਾਂ ਭੱਠਾ ਜਿਹੜਾ ਹੋਰ ਬਹਿ ਜਾਊਗਾ। ਕੈਨੇਡਾ ਤਾਂ ਬਹੁਤ ਜ਼ਿਆਦਾ ਡਿਪੈਂਡੈਂਟ ਆ ਅਮਰੀਕਾ ਦੇ ਉੱਤੇ, ਬਹੁਤ ਹੀ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਉਹ ਡਿਪੈਂਡੈਂਟ ਆ। ਇਸੇ ਲਈ ਉਹ ਤਰਲੋ ਮੱਛੀ ਹੋ ਰਿਹਾ ਆ ਵੀ ਹੋਰ ਮੁਲਕਾਂ ਦੇ ਨਾਲ ਸਮਝੌਤੇ ਕਰੀ ਜਾਣ, ਉਹਨਾਂ ਮੁਲਕਾਂ ਦੇ ਨਾਲ ਵੀ ਜਿਨ੍ਹਾਂ ਮੁਲਕਾਂ ਤੋਂ ਉਹਨਾਂ ਨੂੰ ਸਿੱਧਾ ਹੀ ਜਿਹੜਾ ਸਿਕਿਉਰਿਟੀ ਦਾ ਜਿਹੜਾ ਉਹ ਖਤਰਾ ਆ।
ਸੋ ਹੁਣ ਟਰੰਪ ਹੁਣੀ ਮਨਾਉਂਦੇ ਨੇ, ਟਰੰਪ ਹੁਣਾਂ ਨੂੰ ਇਹ ਮਨਾ ਸਕਦੇ ਆ ਕਿ ਨਹੀਂ ਮਨਾ ਸਕਦੇ ਕਾਰਨੀ ਹੁਣੀ, ਇਹ ਦੇਖਣ ਵਾਲੀ ਗੱਲ ਆ। ਉੱਥੋਂ ਦੇ ਲੋਕਾਂ ਨੇ ਵੋਟ ਪਾ ਕੇ ਕਾਰਨੀ ਨੂੰ ਜਿਤਾਇਆ ਆ, ਤੇ ਕਾਰਨੀ ਇਲੈਕਸ਼ਨ ਤੋਂ ਪਹਿਲਾਂ ਜਿਨ੍ਹਾਂ ਨੂੰ ਕੈਨੇਡਾ ਦੇ ਲਈ ਸਭ ਤੋਂ ਵੱਡਾ ਖਤਰਾ ਦੱਸਦਾ ਸੀ, ਅੱਜ ਉਹਨਾਂ ਦੇ ਨਾਲ ਉਹ ਆਮੋ ਸਾਹਮਣੇ ਬਹਿ ਕੇ ਤੇ ਉਹਨਾਂ ਦੀਆਂ ਗੱਲਾਂ ਨੂੰ ਜਿਹੜਾ ਉਹ ਭੂਰਦਾ ਹੋਇਆ ਨਜ਼ਰ ਜਿਹੜਾ ਉਹ ਆ ਰਿਹਾ ਆ। ਸੋ ਪੋਲੀਟਿਕਸ, ਸਿਆਸਤ, ਆਪਣੇ ਮਫਾਦ, ਇਹ ਦੇਖ ਲਓ ਹਰਜੋਤ ਸਿੰਘ ਜੀ ਕਿੱਦਾਂ ਜਿਹੜੇ ਲੋਕਾਂ ਦੇ ਬਿਆਨਾਂ ਨੂੰ ਤੇ ਕਿੱਦਾਂ ਉਹਨਾਂ ਦੇ ਨਜ਼ਰੀਏ ਨੂੰ ਜਿਹੜਾ ਨਾਲ ਦੇ ਨਾਲ ਜਿਹੜਾ ਉਹ ਚੇਂਜ ਕਰ ਜਾਂਦੇ ਹੈਗੇ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਇਹ ਵੀ ਅਚੰਭੇ ਜਿਹੀ ਵਾਲੀ ਗੱਲ ਹੀ ਆ। ਹੁਣ ਬੋਰਡ ਆਫ ਪੀਸ ਜਿਹੜਾ ਗਾਜ਼ਾ ਦੇ ਲਈ ਜਿਹੜਾ ਬਣਾਇਆ ਆ, ਟਰੰਪ ਹੁਣਾਂ ਨੇ ਪੁਤਿਨ ਨੂੰ ਸੱਦਾ ਦੇਤਾ ਵੀ ਭਾਈ ਤੂੰ ਵੀ ਆ ਕੇ ਜੁਆਇਨ ਕਰ ਲਾ। ਉਸੇ ਪੁਤਿਨ ਨੂੰ ਜਿਹਨੇ ਯੂਕਰੇਨ ਦੇ ਉੱਤੇ ਹਮਲਾ ਕੀਤਿਆਂ ਨੂੰ 4 ਸਾਲ ਜਿਹੜਾ ਉਹ ਹੋ ਗਏ ਆ, ਉਹਦੇ ਵਿੱਚ ਹੁਣ ਕਿਸ ਤਰੀਕੇ ਦੇ ਨਾਲ ਬੋਰਡ ਆਫ ਪੀਸ ਦੇ ਵਿੱਚ ਪੁਤਿਨ ਨੂੰ ਲਿਆ ਕੇ ਉਹ ਸ਼ਾਂਤੀ ਦੀ ਗੱਲ ਜਿਹੜੀ ਉਹ ਕਰਨਗੇ, ਇਹਦੇ ਵਿੱਚ ਹੁਣ ਪਤਾ ਨਹੀਂ। CNBC ਵਾਲੇ ਇਹ ਰਿਪੋਰਟ ਕਰ ਰਹੇ ਆ, ਕਹਿੰਦੇ ਬੋਰਡ ਆਫ ਪੀਸ ਦੇ ਥਰੂ ਵੀ ਲੱਗਦਾ ਪੈਸੇ ਬਣਾਉਣ ਦੀ ਕੋਸ਼ਿਸ਼ ਆ। ਟਰੰਪ ਐਡਮਿਨਿਸਟ੍ਰੇਸ਼ਨ ਮੁਲਕਾਂ ਤੋਂ $1-1 ਬਿਲੀਅਨ ਦੀ ਮੰਗ ਕਰ ਰਹੇ ਆ ਵੀ ਜੇ ਤੁਸੀਂ ਬੋਰਡ ਆਫ ਇੰਡੀਆ ਵਾਲੇ ਵੀ ਜੁਆਇਨ ਕਰ ਰਹੇ ਹੋ। ਹਾਂ, ਤੁਸੀਂ ਦੇਖੋ ਵੀ $1 ਬਿਲੀਅਨ ਦਿਓ ਤੇ ਬੋਰਡ ਆਫ ਪੀਸ ਦੇ ਉੱਤੇ ਜਿਹੜਾ ਉਹ ਆਪਣਾ ਨਾਮ ਜਿਹੜਾ ਆ ਉਹ ਹੁਣ ਤੁਸੀਂ ਲਿਖਵਾ ਲਓ। ਇਹ ਹੁਣ ਵਾਕਿਆ ਗਾਜ਼ਾ ਦੇ ਵਿੱਚ ਪੀਸ ਲਿਆਉਣ ਲਈ ਆ ਜਾਂ ਇਹ ਕੁਛ ਮਨੀ ਦਾ ਪੀਸ ਕਿਸੇ ਪਾਸੇ ਹੋਰ ਲੈ ਕੇ ਜਾਣ ਦੇ ਲਈ ਆ? ਸੋ ਕਈ ਮੁਲਕਾਂ ਨੂੰ ਉਹਨਾਂ ਨੇ ਇਸ ਬੋਰਡ ਆਫ ਪੀਸ ਦੇ ਵਿੱਚ ਜੁਆਇਨ ਕਰਨ ਦੇ ਲਈ ਨਿਯੋਤਾ ਕਹਿ ਲਓ ਵੀ ਦਿੱਤਾ ਆ, ਸੱਦਾ ਜਿਹੜਾ ਉਹਨਾਂ ਨੂੰ ਦੇ ਦਿੱਤਾ ਆ। ਸੋ ਟੋਟਲ ਨੰਬਰ ਕਿੰਨੇ ਹੋਣਗੇ ਇਹਦੇ ਉਹਨਾਂ ਨੇ ਕਲੀਅਰ ਨਹੀਂ ਰੱਖਿਆ, ਇਹ ਓਪਨ ਐਂਡਡ ਹੀ ਉਹਨਾਂ ਨੇ ਰੱਖਿਆ ਆ ਵੀ 10 ਹੋਣਗੇ, 15 ਹੋਣਗੇ, 20 ਹੋਣਗੇ, ਕਿੰਨੇ ਵੀ ਜਿਹੜੇ ਉਹ ਸ਼ਾਇਦ ਹੋ ਸਕਦੇ ਆ। ਹਾਲ ਦੀ ਘੜੀ ਸੈਟਰਡੇ ਨੂੰ ਬਲੂਮਬਰਗ ਨੇ ਰਿਪੋਰਟ ਜਿਹੜਾ ਉਹ ਕੀਤਾ ਸੀ ਵੀ $1 ਬਿਲੀਅਨ ਮੁਲਕਾਂ ਦੇ ਕੋਲੋਂ ਟਰੰਪ ਐਡਮਿਨਿਸਟ੍ਰੇਸ਼ਨ ਮੰਗ ਕਰ ਰਿਹਾ ਆ ਵੀ ਭਾਈ ਜੇ ਤੁਸੀਂ ਬੋਰਡ ਆਫ ਪੀਸ ਜਿਹੜਾ ਆ ਗਾਜ਼ਾ ਵਾਲਾ ਉਸ ਦੇ ਵਿੱਚ ਹੋਊਗਾ। ਹੋ ਸਕਦਾ ਵੀ ਇਹਦੇ ਵਿੱਚ ਇਹ ਵੀ ਇਹਨਾਂ ਦੀ ਹੋਵੇ ਵੀ ਭਾਈ ਨੋਬਲ ਪੀਸ ਵਾਲੇ ਨਹੀਂ ਦਿੰਦੇ ਤੇ ਆਪਾਂ ਆਪਣਾ ਬੋਰਡ ਆਫ ਪੀਸ ਬਣਾ ਕੇ ਇਹਨਾਂ ਤੋਂ ਆਪਾਂ ਇੱਕ ਮੈਡਲ ਜਿਹੜਾ ਉਹ ਹਾਸਲ ਕਰ ਲੈਂਦੇ ਆ, ਜਿੱਦਾਂ ਫੀਫਾ ਵਾਲਿਆਂ ਦਾ ਪੀਸ ਮੈਡਲ ਟਰੰਪ ਹੋਣਾ ਨੂੰ ਰੀਸੈਂਟਲੀ ਜਿਹੜਾ ਉਹ ਦਿੱਤਾ ਗਿਆ ਸੀਗਾ। ਜੀ ਬਿਲਕੁਲ। ਡੈਵੋਸ ਦੇ ਵਿੱਚ ਜਿਹੜੀ ਵਰਲਡ ਇਕਨੋਮਿਕ ਫੋਰਮ ਹੋਣ ਜਾ ਰਹੀ ਆ, ਕਹਿੰਦੇ ਵੀ ਇਨਇਕੁਐਲਿਟੀ ਤੇ ਅਨਈਜ਼ ਆਰ ਰਾਈਜ਼ਿੰਗ ਐਜ਼ ਐਲੀਟ ਡੈਵੋਸ ਇਵੈਂਟ ਓਪਨ ਵਿਦ ਪ੍ਰੋ ਬਿਜ਼ਨਸ ਟਰੰਪ ਸੈਡ ਟੂ ਅਟੈਂਡ। ਟਰੰਪ ਹੁਣੀ ਅਟੈਂਡ ਕਰਨਾ ਆ, ਪ੍ਰੈਜ਼ੀਡੈਂਟ ਟਰੰਪ ਹੁਣੀ ਪ੍ਰੋ ਬਿਜ਼ਨਸ ਆ, ਆਪਾਂ ਸਾਰਿਆਂ ਨੂੰ ਪਤਾ ਹੀ ਹੈਗਾ। ਸੋ ਪਰ ਦੁਨੀਆ ਦੇ ਵਿੱਚ ਕਾਫੀ ਇਨਇਕੁਐਲਿਟੀ ਆ, ਆਪਾਂ ਦੇਖਦੇ ਆ ਇਨਕਮ ਲੈਵਲ ਨੂੰ ਲੈ ਕੇ। ਸੋ ਜਿਹੜਾ ਵਰਲਡ ਇਕਨੋਮਿਕ ਫੋਰਮ ਹੈਗਾ ਆ, ਥਿੰਕ ਟੈਂਕ ਆ, ਜਿਨ੍ਹਾਂ ਦੇ 4 ਦਿਨਾਂ ਦੀ ਲਗਾਤਾਰ ਜਿਹੜੀ ਐਨੂਅਲ ਮੀਟਿੰਗ ਹੋਣੀ ਆ, ਉਹ ਮੰਗਲਵਾਰ ਨੂੰ ਓਪਨ ਹੋਣ ਜਾ ਰਹੀ ਆ। ਕਹਿੰਦੇ ਵੀ ਇਸ ਵਾਰ ਦਾ ਮੋਟੋ ਇਹ ਰੱਖਿਆ ਗਿਆ ਇੰਪਰੂਵਿੰਗ ਦਾ ਸਟੇਟ ਆਫ ਦਾ ਵਰਲਡ, ਤੇ ਨਾਲ ਜਿਹੜਾ ਥੀਮ ਰੱਖਿਆ ਗਿਆ ਸਪਿਰਿਟ ਆਫ ਡਾਇਲੋਗ, ਵੀ ਗੱਲਬਾਤ ਰਾਹੀਂ ਗੱਲ ਕਰਨੀ ਹੈ, ਜੰਗ ਰਾਹੀਂ ਨਹੀਂ, ਤੇ ਪੂਰੀ ਦੁਨੀਆ ਦੇ ਵਿੱਚ ਕਿਸ ਤਰ੍ਹਾਂ ਲੋਕਾਂ ਨੂੰ ਜਿਹੜਾ ਆ ਇੰਪਰੂਵ ਕਰਨਾ ਹੈਗਾ ਆ। ਸੋ ਇਹ ਹਜੇ ਨਹੀਂ ਪਤਾ ਚੱਲਿਆ ਵੀ ਪ੍ਰੈਜ਼ੀਡੈਂਟ ਟਰੰਪ ਹੁਣੀ ਇੱਥੇ ਬੋਲਣਗੇ ਜਾਂ ਨਹੀਂ। 3000 ਤੋਂ ਵੱਧ ਜਿਹੜੇ ਲੋਕ ਆ ਉਹ ਵੱਖ-ਵੱਖ ਬਿਜ਼ਨਸ ਤੋਂ ਪੋਲੀਟੀਸ਼ੀਅਨਸ ਹੋਰ ਜਿਹੜੇ ਆ ਉਹ ਇੱਥੇ ਆ ਰਹੇ ਹੈਗੇ ਆ, ਤੇ ਰਿਚ ਤੇ ਪੂਅਰ ਦਾ, ਜਿਹੜੇ ਅਮੀਰ ਤੇ ਗਰੀਬ ਦਾ ਜਿਹੜਾ ਗੈਪ ਆ, ਉਸ ਤੋਂ ਬਿਨਾਂ AI ਨੂੰ ਲੈ ਕੇ ਜਿਹੜਾ ਪੂਰੀ ਦੁਨੀਆ ਦੇ ਵਿੱਚ ਨੌਕਰੀਆਂ ਦੇ ਉੱਤੇ ਜਿਹੜਾ ਅਸਰ ਪੈਣਾ ਹੈਗਾ ਆ। ਜੀਓ ਇਕਨੋਮਿਕ ਕਨਫਲਿਕਟ ਨੂੰ ਲੈ ਕੇ, ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੀ ਆ ਵੀ ਗ੍ਰੀਨਲੈਂਡ ਨੂੰ ਲੈ ਕੇ, ਕੈਨੇਡਾ ਨੂੰ ਲੈ ਕੇ, ਜਾਂ ਹੋਰ ਯੂਕਰੇਨ ਰਸ਼ੀਆ ਵਾਲਾ ਮਸਲਾ ਹੈਗਾ, ਟੈਰਿਫਸ ਨੂੰ ਲੈ ਕੇ, ਕਿਸ ਤਰ੍ਹਾਂ ਜਿਹੜੇ ਟ੍ਰੇਡ ਰਿਲੇਸ਼ਨਸ਼ਿਪ ਹੈਗੀ ਆ, ਕਹਿੰਦੇ ਵੀ ਇੱਕ ਤਰ੍ਹਾਂ ਨਾਲ ਇਰੋਜ਼ਨ ਆਫ ਟਰਸਟ, ਲੋਕਾਂ ਦਾ ਜਿਹੜਾ ਯਕੀਨ ਆ ਉਹ ਟੁੱਟਦਾ ਜਾ ਰਿਹਾ ਆ। ਮੁਲਕਾਂ ਦੇ ਵਿੱਚ ਤਾਂ ਹੈ ਹੀ ਹੈ, ਕਮਿਊਨਿਟੀ ਦੇ ਵਿੱਚ ਵੀ ਕਹਿੰਦੇ ਇਹਦਾ ਅਸਰ ਪੈ ਰਿਹਾ ਹੈਗਾ। ਸੋ ਇਹ ਸਾਰੇ ਦੇ ਉੱਤੇ ਜਿਹੜੇ ਆ ਉਹਨਾਂ ਨੇ ਡਿਸਕਸ ਕਰਨਾ ਹੈਗਾ। ਸੋ ਆਪਾਂ ਜ਼ਰੂਰ ਤੁਹਾਡੇ ਨਾਲ ਹਰ ਰੋਜ਼ ਸਾਂਝਾ ਕਰਦੇ ਰਹਾਂਗੇ ਵੀ ਕਿਹੜੇ ਮੁਲਕ ਵਾਲੇ ਕੀ ਇਸ ਇਸ਼ੂ ਦੇ ਉੱਤੇ ਕੌਣ ਬੋਲ ਰਿਹਾ ਹੈ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਡਿਪਾਰਟਮੈਂਟ ਆਫ ਜਸਟਿਸ ਦੀ ਜਿਹੜੇ ਰਾਸ਼ਟਰਪਤੀ ਟਰੰਪ ਹੁਣਾਂ ਦੀ ਪਰਸਨਲ ਜਿਹੜੀ ਲਾਇਰ ਲਈ ਹੈ ਅਲੀਨਾ ਹਾਬਾ, ਉਹਨਾਂ ਨੇ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਜਿਹੜਾ ਉਹ ਦੱਸਿਆ ਵੀ ਕਹਿੰਦੇ ਵੀ ਜਿਹੜੇ ਆਈਸ ਦੇ ਉਲਟ ਇਸ ਮੌਕੇ ਪ੍ਰੋਟੈਸਟ ਚੱਲ ਰਹੇ ਆ, ਉਹਨਾਂ ਦੇ ਉੱਤੇ ਕ੍ਰੈਕਡਾਊਨ ਅਸੀਂ ਹੋਰ ਵੀ ਸਟਰੋਂਗ ਕਰਨ ਜਾ ਰਹੇ ਹਾਂ, ਹੋਰ ਸਖਤੀ ਜਿਹੜੀ ਉਹ ਹੋਵੇਗੀ। ਕਹਿੰਦੇ ਵੀ ਜਿਹੜੇ ਵੀ ਫੈਡਰਲ ਏਜੰਟਸ ਦੀ
ਜ਼ਿੰਦਗੀ ਨੂੰ ਖਤਰੇ ਦੇ ਵਿੱਚ ਜਿਹੜੇ ਉਹ ਪਾ ਰਹੇ ਆ, ਉਹਨਾਂ ਨੂੰ ਜਿਹੜਾ ਆ ਉਹ ਹੁਣ ਜਿਹੜਾ ਆ ਉਹਨਾਂ ਦੇ ਉੱਤੇ ਕ੍ਰੈਕਡਾਊਨ ਕੀਤਾ ਜਾਊਗਾ। ਇਹ ਜਿਹੜੇ ਐਜੀਟੇਟਰ ਨੇ ਉਹਨਾਂ ਸਾਰਿਆਂ ਨੂੰ ਜਿਹੜਾ ਉਹ ਲੈ ਕੇ ਹਰਜੋਤ ਸਿੰਘ ਜੀ, ਇਹ ਜਿਹੜਾ ਉਹ ਦੱਸਿਆ ਜਾ ਰਿਹਾ ਆ ਵੀ ਕਹਿੰਦੇ ਵੀ ਇਹਨਾਂ ਦੇ ਉੱਤੇ ਮੁਕੱਦਮੇ ਪ੍ਰੋਸੀਕਿਊਟ ਜਿਹੜੇ ਉਹ ਕੀਤਾ ਜਾ ਸਕਦਾ ਹੈਗਾ ਆ। ਸੋ ਇਹ ਜਿਹੜਾ ਇਸ ਟਾਈਮ ਬਿਲਕੁਲ ਸਖਤ ਕੰਮ ਜਿਹੜਾ ਉਹ ਚੱਲ ਰਿਹਾ ਆ। ਸੋ ਕਹਿੰਦੇ ਵੀ ਟਰੂਪਸ ਸਟੈਂਡ ਬਾਏ ਦੇ ਉੱਤੇ ਆ ਮਿਨੇਸੋਟਾ ਦੇ ਵਿੱਚ ਐਂਟਰ ਕਰਨ ਦੇ ਲਈ। ਉੱਥੇ ਕਾਫੀ ਜ਼ਿਆਦਾ ਜਿਹੜੇ ਪ੍ਰੋਟੈਸਟ ਆ ਮਿਨੇਸੋਟਾ ਦੇ ਵਿੱਚ ਇਸ ਮੌਕੇ ਚੱਲ ਰਹੇ ਆ, ਖਾਸ ਕਰਕੇ ਰਨੇ ਗੁੱਡ ਦੀ ਜਿਹੜੀ ਹੋਈ ਮੌਤ ਆ ਉਸ ਤੋਂ ਬਾਅਦ ਦੇ ਵਿੱਚ। ਤੇ ਇਹ ਇਸ ਟਾਈਮ ਟਰੂਪਸ ਨੂੰ ਜਿਹੜਾ ਉਹ ਉੱਥੇ ਸੱਦਿਆ ਜਿਹੜਾ ਉਹ ਜਾ ਸਕਦਾ ਆ ਟਰੰਪ ਹੁਣਾਂ ਦੇ ਜਿਹੜਾ ਉਹ ਦੁਆਰਾ ਵੀ, ਤਾਂ ਜੋ ਉੱਥੇ ਜਿਹੜੇ ਪ੍ਰੋਟੈਸਟ ਆ ਉਹਨਾਂ ਦੇ ਉੱਤੇ ਕਾਬੂ ਪਾਇਆ ਜਾ ਸਕੇ। ਜੀ। ਅਗਲੀ ਖਬਰ ਵਿੱਚ ਚਲੀਏ। ਇੱਕ ਕਾਫੀ ਵੱਡੀ ਟਰੱਕਿੰਗ ਕੰਪਨੀ ਟੇਲਰ ਐਕਸਪ੍ਰੈਸ, ਉਹ ਆਲ ਆਫ ਸਡਨ ਉਹਨਾਂ ਨੇ ਜਿਹੜਾ ਸ਼ਟ ਡਾਊਨ ਕਰ ਦਿੱਤਾ ਆ। ਇਹ ਪਿਟਸਬਰਗ ਬੇਸਡ R&R ਫੈਮਿਲੀ ਆਫ ਕੰਪਨੀਜ਼, ਉਹਨਾਂ ਦੀ ਇਹ ਟਰੱਕਿੰਗ ਕੰਪਨੀ ਸੀ, ਜਿਹਦੇ 114 ਦੇ ਕਰੀਬ ਪਾਵਰ ਯੂਨਿਟ ਤੇ 106 ਦੇ ਕਰੀਬ ਡਰਾਈਵਰਸ ਆ। ਜਦੋਂ ਉਹਨਾਂ ਨੂੰ ਦੱਸਿਆ ਗਿਆ ਤੇ ਕਹਿੰਦੇ ਇੱਕੋ ਟਾਈਮ ਤੇ ਉਹਨਾਂ ਦੇ ਫਿਊਲ ਕਾਰਡ ਪੇ ਜਿਹੜੇ ਆ ਉਹ ਕੱਟ ਆਫ ਕਰ ਦਿੱਤੇ, ਤੇ ਕਈ ਜਿਹੜੇ ਡਰਾਈਵਰ ਆ ਉਹ ਵਿਚਾਰੇ ਆਪਣੇ ਟਰੱਕਾਂ ਦੇ ਵਿੱਚ ਫਸੇ ਹੋਏ ਆ, ਕਿਉਂਕਿ ਪੂਰੇ ਅਮਰੀਕਾ ਦੇ ਵਿੱਚ ਇਹ ਲੋਡ ਡਿਲੀਵਰ ਕਰਦੇ ਹੈਗੇ ਆ। ਕੈਂਸਸ ਦਾ ਇੱਕ ਜਿਹੜਾ ਡਰਾਈਵਰ ਆ ਉਹ ਇੱਧਰ ਕੈਲੀਫੋਰਨੀਆ 'ਚ ਫਸਿਆ ਹੋਇਆ ਸੀ। ਸੋ ਇਹਦੇ ਸੰਬੰਧ ਦੇ ਵਿੱਚ ਕਾਫੀ ਵੱਡੀ ਜਿਹੜੀ ਰਿਪੋਰਟ ਆ ਫਰੇਟ ਵੇਵਜ਼ ਨੇ ਅੱਜ ਛਾਪੀ ਹੈਗੀ ਆ। ਕੰਪਨੀ ਵਾਲੇ ਜਿਹੜੇ ਆ ਕੋਈ ਰਿਸਪੌਂਸ ਨਹੀਂ ਦੇ ਰਹੇ ਹੈਗੇ, ਪਰ ਇਸ ਕੰਪਨੀ ਦਾ ਫਾਈਨੈਂਸ਼ੀਅਲ ਡਿਸਟ੍ਰੈਸ ਕਾਫੀ ਲੰਮੇ ਸਮੇਂ ਤੋਂ ਚੱਲ ਰਿਹਾ ਸੀ। ਸੋ ਆਪਾਂ ਦੇਖਦੇ ਹਾਂ ਵੀ ਟਰੱਕਿੰਗ ਕੰਪਨੀਆਂ ਦੀ ਜਿਹੜੀ ਸਿਚੁਏਸ਼ਨ ਆ, ਹਰ ਰੋਜ਼ ਕੋਈ ਨਾ ਕੋਈ ਜਿਹੜੀ ਵੱਡੀ ਤੋਂ ਵੱਡੀ ਕੰਪਨੀ ਆ ਉਹ ਬੈਂਕਰਪਸੀ ਫਾਈਲ ਕਰ ਰਹੀ ਆ ਜਾਂ ਉਹ ਸ਼ਟ ਡਾਊਨ ਕਰ ਰਹੀ ਆ। ਜੀ, ਸਮਾਂ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤੀ ਦੇ ਉੱਤੇ ਆ, ਤੇ ਜਾਣ ਤੋਂ ਪਹਿਲਾਂ ਜਿਹੜਾ ਇੱਕ ਵਾਰੀ ਫੇਰ ਆਪਣੇ ਸਰੋਤਿਆਂ ਦਰਸ਼ਕਾਂ ਦੇ ਨਾਲ ਸਾਂਝ ਪਾਉਂਦੇ ਜਾਈਏ। ਜੇ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹੋ ਤਾਂ ਪੰਜਾਬੀ ਰੇਡੀਓ USA ਦੀ ਐਪ ਨੂੰ ਜ਼ਰੂਰ ਡਾਊਨਲੋਡ ਕਰੋ। ਪੰਜਾਬੀ ਰੇਡੀਓ USA ਦੀ ਐਪ ਐਪਲ ਦੇ ਜਿਹੜੇ ਪਲੇਟਫਾਰਮ ਦੇ ਨਾਲ ਨਾਲ ਗੂਗਲ ਦਾ ਜਿਹੜਾ ਐਂਡਰੋਇਡ ਦਾ ਪਲੇਟਫਾਰਮ ਹੈਗਾ ਆ ਉਸ ਦੇ ਉੱਤੇ ਅਵੇਲੇਬਲ ਆ, ਫ੍ਰੀ ਆਫ ਕਾਸਟ ਆ। ਤੇ ਇੱਥੇ ਜਦੋਂ ਤੁਸੀਂ ਲਾਈਵ ਪ੍ਰੋਗਰਾਮਿੰਗ ਦੇ ਨਾਲ ਨਾਲ 24 ਘੰਟੇ ਗੁਰਬਾਣੀ, 24 ਘੰਟੇ ਪੰਜਾਬੀ ਤੇ ਹਿੰਦੀ ਗੀਤਾਂ ਦੇ ਜਿਹੜੇ ਆ ਉਹ ਵੀ ਸਟ੍ਰੀਮ ਨੂੰ ਸੁਣ ਸਕਦੇ ਆ। ਤੇ ਪਿਛਲੇ ਪ੍ਰੋਗਰਾਮਸ ਜਿਹੜੇ ਹੁੰਦੇ ਆ ਉਹਨਾਂ ਨੂੰ ਵੀ ਤੁਸੀਂ ਜਿਹੜਾ ਆ ਉਹਨਾਂ ਨੂੰ ਪੋਡਕਾਸਟ ਵਾਲੇ ਖਾਨੇ ਦੇ ਵਿੱਚ ਜਾ ਕੇ ਉੱਥੇ ਜਦੋਂ ਮਰਜ਼ੀ ਦੁਬਾਰਾ ਸੁਣ ਸਕਦੇ ਆ। ਪੰਜਾਬੀ ਰੇਡੀਓ USA ਦੀ ਵੈਬਸਾਈਟ ਨੂੰ ਨਵੇਂ ਤੌਰ ਦੇ ਉੱਤੇ ਬਣਾਇਆ ਗਿਆ ਆ। ਸੋ ਟੀਮ ਦੀ ਇਨਫੋਰਮੇਸ਼ਨ, ਸਕੈਜੂਲ, ਉਹ ਸਾਰਾ ਕੁਝ ਨਵਾਂ ਆ, ਤੇ ਨਾਲ ਉੱਥੇ ਖਬਰਾਂ ਵੀ ਜਿਹੜੀਆਂ ਆਪਾਂ ਲਿਖ ਕੇ ਜਿਹੜਾ ਉਹ ਪਾਉਂਦੇ ਆ, ਤੁਸੀਂ ਉੱਥੋਂ ਵੀ ਉਹਨਾਂ ਖਬਰਾਂ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਿਹੜਾ ਆ ਉਹ ਕਰ ਸਕਦੇ ਆ। ਪੰਜਾਬੀ ਰੇਡੀਓ USA.com ਦੇ ਉੱਤੇ ਤੁਸੀਂ ਜਾਓ ਤੇ ਨਾਲ ਦੇ ਨਾਲ ਜਿੱਦਾਂ ਦੱਸਿਆ ਵੀ ਐਪ ਨੂੰ ਜਿਹੜਾ ਵੱਧ ਤੋਂ ਵੱਧ ਡਾਊਨਲੋਡ ਜੀ। ਇਹ ਖਬਰ ਹੈਗੀ ਆ ਆਪਣੀ ਬੜੀ ਖੁਸ਼ੀ ਵਾਲੀ ਖਬਰ ਆ। ਬੇਕਰਸਫੀਲਡ ਦੇ ਵਿੱਚ ਆਪਣਾ ਇੱਕ ਸਿੱਖ ਨੌਜਵਾਨ 32 ਸਾਲਾਂ ਦਾ ਨਵਰਾਜ ਰਾਏ, ਉਹ ਪਹਿਲਾ ਜਿਹੜਾ ਜੱਜ ਬਣਿਆ ਹੈਗਾ ਆ। ਇਸ ਤੋਂ ਪਹਿਲਾਂ ਫ੍ਰਿਜਨੋ 'ਚ ਆਪਣਾ ਅੰਮ੍ਰਿਤਧਾਰੀ ਨੌਜਵਾਨ ਸਿੰਘ ਜੱਜ ਬਣਿਆ ਸੀ। ਸੋ ਉਹਦੇ ਸੰਬੰਧ 'ਚ ਆਪਾਂ ਜੀ ਹਾਂ ਬਿਲਕੁਲ ਪਿਕਚਰਸ ਵਗੈਰਾ ਇਕੱਠੀਆਂ ਕਰ ਰਹੇ, ਇਸ ਕਰਕੇ ਉਹਦੀ ਸਪੈਸ਼ਲ ਰਿਪੋਰਟ ਅੱਜ ਆਪਾਂ ਜਾਰੀ ਕਰਾਂਗੇ। ਸੋ ਬਹੁਤ ਖੁਸ਼ੀ ਵਾਲੀ ਗੱਲ ਆ ਸਿੱਖਾਂ ਲਈ, ਪੰਜਾਬੀਆਂ ਲਈ, ਵੀ ਇੱਕ 32 ਸਾਲਾ ਨੌਜਵਾਨ ਜਿਹੜਾ ਆ ਉੱਥੇ ਦੀ ਜਿਹੜੀ ਕੋਰਟ ਆ ਬੇਕਰਸਫੀਲਡ ਦੀ, ਉਹਦਾ ਜਿਹੜਾ ਜੱਜ ਬਣਿਆ, ਤੇ ਉਹਦਾ ਨਾਮ ਜੱਜ ਨਵਰਾਜ ਸਿੰਘ ਰਾਏ ਜੀ। ਇਹ ਉੱਥੇ ਦੇ ਜਿਹੜੇ ਹਰਜੋਤ ਸਿੰਘ ਜੀ ਆਪਾਂ ਦੱਸਦੇ ਜਾਈਏ ਵੀ ਇਹ ਉੱਥੇ ਦੇ ਜਿਹੜੇ ਪਹਿਲਾਂ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਦੇ ਵਿੱਚ ਵੀ ਉਹ ਕੰਮ ਕਰਦੇ ਜਿਹੜੇ ਉਹ ਰਹੇ ਹੈਗੇ ਆ। ਸੋ ਨਵਰਾਜ ਸਿੰਘ ਰਾਏ ਉਹਨਾਂ ਨੂੰ ਪ੍ਰੋਟਮ ਜੱਜ, ਪਹਿਲਾ ਸਿੱਖ ਪੰਜਾਬੀ ਜੱਜ ਜਿਹੜਾ ਬੇਕਰਫੀਲਡ ਕਰਨ ਕਾਊਂਟੀ ਦੇ ਇਤਿਹਾਸ ਦੇ ਵਿੱਚ ਉਹ ਲੱਗੇ ਆ। ਬੇਕਰਫੀਲਡ ਦੇ ਜਿਹੜੇ ਸੁਪੀਰੀਅਰ ਕੋਰਟ ਆ ਉਸ ਦੇ ਜਿਹੜੇ ਆ ਸਿਸਟਮ ਦੇ ਵਿੱਚ ਇਹ ਜਿਹੜੇ ਉੱਥੇ ਪਹੁੰਚੇ ਆ। ਸੋ ਬਹੁਤ ਬਹੁਤ ਨਵਰਾਜ ਸਿੰਘ ਰਾਏ ਨੂੰ ਜਿਹੜੀਆਂ ਉਹ ਮੁਬਾਰਕਾਂ। ਸੋ ਬਹੁਤ ਬਹੁਤ ਇਹਨਾਂ ਨੂੰ ਮੁਬਾਰਕਾਂ। ਸੋ ਆਉਂਦੇ ਸਮੇਂ ਦੇ ਵਿੱਚ ਜ਼ਰੂਰ ਆਪਾਂ ਜਿਹੜੀ ਆ ਗੱਲਬਾਤ ਕਰਨ ਦੀ, ਤੇ ਜਿੱਦਾਂ ਤੁਸੀਂ ਦੱਸਿਆ ਵੀ ਇਹ ਰਿਪੋਰਟ ਜਿਹੜੀ ਆ ਡੈਫੀਨੇਟਲੀ ਪੇਸ਼ ਕਰਾਂਗੇ। ਤੇ ਹੁਣ ਲੈਂਦੇ ਹਾਂ ਜੀ ਆਪਾਂ ਇਜਾਜ਼ਤ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।